ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਸਾਰੀ ਸੰਗਤ ਆਖੋ ਨਾ ਜੀ, ਧੰਨ ਬਾਬਾ ਦੀਪ ਸਿੰਘ ਜੀ। ਅੱਜ ਜੋ ਰਹਿਣ ਸਭਾਈ ਸਮਾਗਮ ਦੇ ਵਿੱਚ ਦਾਸਾਂ ਦੇ ਛੋਟੇ ਜਿਹੇ ਸੁਨੇਹੇ ਤੇ ਜਾਂ ਇਉਂ ਕਹਿਣਾ, ਮੈਂ ਨਿਮਰਤਾ ਵਿੱਚ ਆਪ ਜੀਆਂ ਦੇ ਚਰਨਾਂ 'ਚ ਬੇਨਤੀ ਲਾਈ ਤੇ ਤੁਸੀਂ ਉਸ ਬੇਨਤੀ ਨੂੰ ਪ੍ਰਵਾਨ ਕਰ ਲਿਆ। ਸਾਰੀਆਂ ਸੰਗਤਾਂ ਦੂਰੋਂ ਨੇੜਿਓਂ, ਬਹੁਤ ਸਾਰੇ ਸ਼ਹਿਰਾਂ ਤੋਂ, ਪਿੰਡਾਂ ਤੋਂ, ਨਗਰਾਂ ਤੋਂ, ਦੇਸ਼ਾਂ ਤੋਂ ਮੈਂ ਵੇਖ ਰਿਹਾ, ਕਈ ਪ੍ਰੇਮੀ ਬਾਹਰੋਂ ਵੀ ਆਏ ਨੇ, ਇੰਡੀਆ ਤੋਂ ਬਾਹਰੋਂ ਵੀ। ਇਹ ਸਾਰਿਆਂ ਦੇ ਪੈਰਾਂ ਦੇ ਉੱਤੇ ਮੈਂ ਸਿਰ ਰੱਖ ਕੇ ਮੱਥਾ ਟੇਕ ਰਿਹਾ ਜੀ। ਸਾਰੀ ਸੰਗਤ ਮੇਰਾ ਟੇਕਿਆ ਹੋਇਆ ਮੱਥਾ ਪ੍ਰਵਾਨ ਕਰਿਓ। ਆਖੋ ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਆਖੋ ਧੰਨ ਬਾਬਾ ਦੀਪ ਸਿੰਘ ਜੀ। ਥੋੜਾ ਜਿਹਾ ਸਮਾਂ ਦਾਸ ਸਾਹਿਬ ਜੀ ਦੀ ਅਸੀਸ ਲਏਗਾ ਔਰ ਮੇਰੀ ਬੇਨਤੀ ਹੈ, ਵੈਸੇ ਤੇ ਸਾਰੀ ਸੰਗਤ ਸਾਵਧਾਨਤਾ ਦੇ ਨਾਲ ਬੈਠੀ ਹੈ, ਕਿਉਂਕਿ ਮੈਂ ਰੋਜ਼ ਇਹੋ ਹੀ ਬੇਨਤੀ ਕਰ ਰਿਹਾ ਸਾਂ, ਇੱਥੇ ਕਿਸੇ ਨੇ ਸੌਣਾ ਨਹੀਂ, ਕੋਈ ਸੌਣ ਦੀ ਜਗ੍ਹਾ ਨਹੀਂ ਲੱਭਣੀ, ਬਸ ਰਸ ਲੈਣਾ। ਤੇ ਜਦੋਂ ਪੂਰੀ ਰਹਿਣ ਸਬਾਈ 'ਚ ਹਾਜ਼ਰੀ ਭਰੋਗੇ ਨਾ, ਤੇ ਜੋ ਵੀ ਬਾਪੂ ਜੀ ਨੂੰ ਕਹੋਗੇ, ਬਾਪੂ ਜੀ ਤੁਹਾਡੇ ਸਾਰਿਆਂ ਦੀ ਕੀਤੀ ਹੋਈ ਅਰਦਾਸ ਨੂੰ ਮੰਨ ਲੈਣਗੇ। ਤਕਰੀਬਨ ਸਾਰੀ ਸੰਗਤ ਸਾਵਧਾਨਤਾ ਦੇ ਨਾਲ ਬੈਠੀ ਹੈ। ਸਰੋਵਰ ਦੇ ਕੰਢੇ ਵੀ ਇੱਧਰ ਬੇਅੰਤ ਸੰਗਤਾਂ ਬੈਠੀਆਂ ਨੇ, ਸਾਹਮਣੇ ਪਾਸੇ ਵੀ ਬੇਅੰਤ ਸੰਗਤਾਂ, ਇੱਧਰ ਪੌੜੀਆਂ 'ਚ ਵੀ। ਤੇ ਜੇ ਸਾਹਮਣੇ ਕੋਈ ਸੁੱਤਾ ਹੈ ਨਾ, ਇਹ ਮੈਂ ਬੇਨਤੀ ਕਰਦਾ, ਜਿਸ ਨੇ ਕੀਤੀ ਜਰਾ ਬੇਦਬੀ ਇਸ ਗਲੀ ਵਿੱਚ ਸਈਓ, ਜਿਉਂ ਮਨਸੂਰ ਚੜਾਇਆ ਸੂਲੀ ਫੇਰ ਨਾ ਸਾਨੂੰ ਕਹੀਓ। ਇੱਥੇ ਆ ਕੇ ਵੀ ਜੇ ਸੌਂ ਗਏ ਤੇ ਫਿਰ ਬਾਅਦ ਵਿੱਚ ਉਲਾਂਭੇ ਦੇਵੋ ਜੀ, ਸਾਡੀ ਤੇ ਅਰਦਾਸ ਕਬੂਲ ਨਹੀਂ ਹੋਈ, ਬਾਬਾ ਕਹੇਗਾ ਆਇਆ ਤੇ ਸੌਣ ਸੈਂ। ਕਹਿ ਦਿਓ ਵਾਹਿਗੁਰੂ ਜੀ। ਉਦਾਂ ਆਇਆ ਰਹਿਣ ਸਬਾਈ ਕੱਟਣ, ਤੇ ਰਹਿਣ ਸਬਾਈ 'ਚ ਕੱਟੀ ਕੋਈ ਨਹੀਂ, ਤੂੰ ਤੇ ਸੌਂ ਕੇ ਹੀ ਰਾਤ ਬਤੀਤ ਕਰਕੇ ਚਲਾ ਗਿਆ, ਫਿਰ ਤੇਰੀ ਅਰਦਾਸ ਕਿੱਥੋਂ ਕਬੂਲ ਹੋਣੀ। ਇਸ ਕਰਕੇ ਮੇਰੀ ਬੇਨਤੀ ਹੈ, ਜਿੱਥੇ ਜਿੱਥੇ ਵੀ ਕੋਈ ਲੇਟਿਆ ਤੁਹਾਨੂੰ ਨਜ਼ਰ ਆਵੇ ਨਾ, ਉਹਦੇ ਵੀ ਪੁੰਨ ਬਣਾ ਦਿਓ, ਉਹਨੂੰ ਉਠਾ ਦਿਓ ਕਿ ਉੱਠ ਕੇ ਬਹਿ ਜਾ ਭਾਈ, ਪੂਰਾ ਲਾਹਾ ਲੈ। ਹੁਣ ਤੇ ਸਮਾਂ ਵੀ ਥੋੜਾ ਜਿਹਾ ਰਹਿ ਗਿਆ, ਅੱਧੇ ਤੋਂ ਵੱਧ ਬੀਤ ਗਿਆ, ਤੇ 3 ਘੰਟੇ ਅੰਦਾਜ਼ਾ ਰਹਿ ਗਏ ਨੇ ਬਾਕੀ। ਤੇ ਇਹ 3 ਘੰਟੇ ਜਿਹੜੇ ਬਾਕੀ ਨੇ ਨਾ, ਇਸ ਢੰਗ ਨਾਲ ਬਿਤਾਇਓ ਕਿ ਇੱਕ ਇੱਕ ਕਥਾ ਦਾ, ਇੱਕ ਇੱਕ ਕੀਰਤਨ ਦਾ ਕਿਣਕਾ ਸਾਡੇ ਸਰੀਰ ਰੂਪੀ ਖੇਤ ਦੇ ਅੰਦਰ ਜਾਵੇ। ਆਖੋ ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਆਖੋ ਨਾ ਜੀ, ਧੰਨ ਬਾਬਾ ਦੀਪ ਸਿੰਘ ਜੀ। ਚਲੋ ਜੀ, ਅੱਜ ਦੀ ਪਰਿਵਾਰਕ ਮੀਟਿੰਗ ਦੀ ਪ੍ਰਾਰੰਭਤਾ ਕਰੀਏ। ਅਸੀਂ ਪਰਿਵਾਰਕ ਮੈਂਬਰਾਂ ਨਾਲ ਰੋਜ਼ ਜੁੜਦੇ ਹਾਂ, ਤੇ ਅੱਜ ਦੀ ਮੀਟਿੰਗ ਦੀ ਵੀ ਪ੍ਰਾਰੰਭਤਾ ਕਰਾਂ ਮੈਂ। ਇਹ ਬੜੀ ਪਿਆਰੀ ਗੱਲ ਏ। ਕਹਿੰਦੇ ਇੱਕ ਰਸਤਾ ਬੰਦ ਕਰਨ ਤੋਂ ਪਹਿਲਾਂ ਨਾ ਗੁਰੂ ਰਾਮਦਾਸ ਜੀ 10 ਰਸਤੇ ਖੋਲ ਦਿੰਦੇ ਨੇ। ਕਦੀ ਵੀ ਆਪਣੇ ਅੰਦਰ ਢਹਿੰਦੀ ਕਲਾ ਨਾ ਰੱਖੋ, ਹਮੇਸ਼ਾ ਚੜ੍ਹਦੀ ਕਲਾ ਵਿੱਚ ਰਹੋ। ਜੇ ਇੱਕ ਰਸਤਾ ਬੰਦ ਹੁੰਦਾ ਹੈ ਨਾ, ਤੇ ਉਹ ਰਸਤਾ ਬੰਦ ਕਰਨ ਤੋਂ ਪਹਿਲਾਂ ਗੁਰੂ ਰਾਮਦਾਸ ਬਾਬਾ ਦੀਪ ਸਿੰਘ ਜੀ 10 ਰਸਤੇ ਪਹਿਲੇ ਖੋਲ ਦਿੰਦੇ ਨੇ। ਗਰਮੀ ਦੇ ਮੌਸਮ ਦੇ ਵਿੱਚ ਪੱਤੇ ਸੁੱਕਣ ਤੋਂ ਬਾਅਦ ਵੀ, ਮੇਰੇ ਤੋਂ ਪਹਿਲੇ ਵੀ ਗੁਰਮੁਖ ਜਿਵੇਂ ਦੱਸ ਰਹੇ ਸੀ, ਗਰਮੀ ਦੇ ਮੌਸਮ ਦੇ ਵਿੱਚ ਪੱਤੇ ਸੁੱਕਣ ਤੋਂ ਬਾਅਦ ਵੀ ਪੰਛੀ ਆਪਣਾ ਆਲਣਾ ਨਹੀਂ ਛੱਡਦੇ। ਕਿਉਂ ਨਹੀਂ ਛੱਡਦੇ? ਕਿਉਂਕਿ ਉਹ ਵੀ ਜਾਣਦੇ ਨੇ ਕਿ ਫਿਰ ਬਰਸਾਤ ਆਏਗੀ ਤੇ ਰੁੱਖ ਦੇ ਉੱਤੇ ਨਵੇਂ ਪੱਤੇ ਵੀ ਆ ਜਾਣਗੇ। ਆਖੋ ਵਾਹਿਗੁਰੂ ਜੀ। ਵਾਹਿਗੁਰੂ ਜੀ। ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਜੀ। ਵੇਖੋ ਪਿਆਰਿਓ, ਅਸੀਂ ਕਈ ਵਾਰੀ ਨਾ ਢਹਿੰਦੀ ਕਲਾ ਵਿੱਚ ਚਲੇ ਜਾਂਦੇ ਹਾਂ ਜੀ। ਇੱਕ ਮੰਗ ਤੇ ਮੇਰੀ ਪੂਰੀ ਹੋਈ ਨਹੀਂ, ਮੈਂ ਤੇ ਗੁਰੂ ਘਰ 'ਚ ਨਹੀਂ ਆਉਣਾ। ਉਹ ਇੱਕ ਨਹੀਂ ਪੂਰੀ ਹੋਈ, ਜਿਹੜੀਆਂ ਬਾਕੀ ਹੋਈਆਂ ਨੇ ਉਹਨਾਂ ਵੱਲ ਕਿਉਂ ਨਹੀਂ ਵੇਖਦਾ? ਇੰਨੀਆਂ ਸੰਗਤਾਂ ਆਉਂਦੀਆਂ ਨੇ ਗੁਰੂ ਦਰਬਾਰ ਦੇ ਵਿੱਚ, ਸਭ ਦੀਆਂ ਝੋਲੀਆਂ ਭਰਦੀਆਂ ਨੇ। ਜੇ ਤੇਰੀ ਨਹੀਂ ਭਰੀ, ਕਮੀ ਗੁਰੂ ਵਿੱਚ ਨਹੀਂ, ਕਮੀ ਤੇਰੀ ਅਰਦਾਸ ਵਿੱਚ। ਉਹ ਆਪਣੀ ਕਮੀ ਨੂੰ ਲੱਭ ਤੇ ਉਸ ਕਮੀ ਨੂੰ ਦੂਰ ਕਰ। ਆਖੋ ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਆਖੋ ਨਾ ਜੀ, ਧੰਨ ਬਾਬਾ ਦੀਪ ਸਿੰਘ ਜੀ। ਵੇਖੋ, ਪੱਤਝੜ ਦਾ ਮੌਸਮ ਆਵੇ, ਗਰਮੀ ਦਾ ਮੌਸਮ ਆਵੇ,
कदी भी पंछी अपना आलड़ा नहीं छड़ते, क्योंकि उन्होंने पता है बरसात आएगी फिर रुख दे उत्ते नवे पत्ते आ जाएंगे। जो होया है ना, जो जिंदगी दे विच गलत होया उन्हों भुल जाओ ते नवी शुरुआत करो। है जी, जो होया है ना, गलत होया लाइफ दे विच उन्हों भुल जाओ ते जीवन दी एक नवी शुरुआत करो। क्योंकि एक गल याद विच रखो, जिहदा कोई नहीं ना हुंदा ओदा गुरु रामदास हुंदा है। जी, सत श्री अकाल। जिहदा कोई नहीं ना ओदा गुरु रामदास है, जिहदा कोई नहीं ओदा कौन है? आखो धन बाबा दीप सिंह जी, धन बाबा। दीप सिंह। उन्हां दे उत्ते विश्वास रखिए, उन्हां दे उत्ते भरोसा रखिए। अगली गल ये भी ध्यान नाल सुनियो, लाइफ दे विच बड़ी कम आएगी। कदी कदी ना तुसी कुछ गलत कीते बिना भी बुरे बन जाते हो। फिर सुन लो, कदी कदी तुसी बिना कुछ गलत कीतियां भी बुरे बन जाते हो, क्योंकि जिहो जिहा लोग चाहते ने ना ओहो जे तुसी नहीं बनते। जिहो जिहा चाहते ने ना लोग तुहानू वेखना, ओहो जे तुसी नहीं बनते। बस लोकां दियां नज़रां विच फिर बुरे बन गए। मेरी बेनती, लोकां दी परवाह करनी छड़ दिओ। दुनिया कदी भी खुश नहीं हुंदी। एक नू मनाओगे दूजा रुस जाएगा, दूजे नू मनाओगे तीजा रुस जाएगा। ओ जे तू मनाउणा ही है ना ते मना अपने धन गुरु रामदास जी नू। किनू मना? आखो धन गुरु रामदास जी। मनाउणा है ते मना धन बाबा दीप सिंह जी। उन्हां नू मना लै। जदों ओ मन गए ना, मैं सच कहना, जेड़े तेरे नाल नफरत भी करते ने, जेड़े तेरे नाल ईर्खा भी करते ने, जेड़े तेनू वेख के खुश नहीं, जेड़े तेरी निंदिया हर वेले करते ने, जे गुरु रामदास वल हो गया ना, निंदिया करन वाले भी तेरी सपोर्ट विच आके खलो जाणगे। सत श्री अकाल। दुनिया दी परवाह नहीं करनी। मैं दुनिया दी परवाह क्यों करा? मेरी यारी वड्डे नाल लगी। आखो धन गुरु रामदास जी, धन गुरु रामदास जी, धन गुरु रामदास जी, धन गुरु रामदास जी। प्यार नाल सारे आखो न जी धन बाबा दीप सिंह जी। फिर आखो धन बाबा दीप सिंह जी। अगली गल ये भी बड़ी प्यारी, और मैं कहना प्रेम वालियां दे अंदरली आवाज, अंदरली आवाज कहंदे तेरी मोहब्बत विच हे गुरु रामदास एक बात सिखी है। तेरी मोहब्बत विच गुरु रामदास मैं एक बात, एक गल सीखी है कि तेरे साथ तो बिना सारी दुनिया ही फिक्की है। जे तेरा साथ नहीं ना, सारी दुनिया ही फिक्की है। ते जे तू वाले मेरे जां तू मेरे वल है तां तुद सब किश मैनू सौंपिया जां तेरा बंदा। फिर माया दी कमी मारे कहंदे लखमी तोट ना आवई, खाए खर्च रहंदा 184 मेदनी सब सेव करंदा। 84 लाख जून तेरी सेवा करेगी। ए वैरी मित्र सब कीते आ, वैरी भी मित्र बन जाणगे। ए वैरी मित्र सब कीते आ, न मंगे मंदा। ते कहंदे वैरी कल्ले मित्र नहीं बनणगे। ओ धर्मराज दी कचहरी विच भी तेरा लेखा पढ़िया नहीं जाएगा, और तेरा लेखा पढ़े बिना ही पाड़ दिता जाएगा। सत श्री अकाल। लेखा कोई ना पुछई जा हर बख्शंदा। सारे बोलो आनंद भया सुख पाया मिल गुर गोबिंदा। सभे काज सवारिए जा तुद भावंदा। आखो धन गुरु रामदास जी, धन गुरु रामदास जी, धन गुरु रामदास जी। धन गुरु रामदास जी। प्यार नाल आखो न जी धन बाबा दीप सिंह जी। अपने मालक दे उत्ते भरोसा, अपने मालक दे उत्ते शरधा बनाइए। ते मालक दे उत्ते भरोसा करन तो पहला मैं रोजाना ये गल कई बारी बोलदा कि प्यारेओ, मालक दे उत्ते भरोसा रखण तो पहले अपने ऊपर भरोसा रखो। अपने ऊपर भरोसा नहीं ते मालक दे उत्ते कित्थों रख लोगे? पहले अपने उत्ते भरोसा, फिर अपने मालक दे उत्ते भरोसा रखो कि मेरा मालक एडा वड्डा है, मैं जिथे भी रवांगा मेरे नाल कोई रवे ना रवे, पर गुरु रामदास हर वेले ही मेरे नाल रहेगा।
ਸਤਿ ਸ੍ਰੀ ਅਕਾਲ। एडा विश्वास रखो कि मैं जिथे भी रवांगा, कोई मेरे नाल खे नहीं है, कोई परवाह नहीं। मैं जिथे भी रवांगा, गुरु रामदास जी, बाबा दीप सिंह जी मेरे नाल ही रहणगे। मैं जिथे भी बह जाऊंगा, बाबा दीप सिंह उत्थे ही चौंकड़ा मार के बह जाणगे। आखो धन गुरु रामदास जी, धन गुरु रामदास जी, धन गुरु रामदास जी, धन गुरु रामदास जी। प्यार नाल सारे आखो ने जी धन बाबा देव सिंह जी। अपना जेड़ा निशाना है ओनू दोहराओ, फतेह बुला के फिर शब्द पढ़ना। अपना निशाना दोहरा लो, आप सबरो, परिवार सवारो, सारे आखो समाज आपे ही सवर जाएगा। प्यार नाल फतेह बुलाओ जी। वाहिगुरु जी का खालसा, वाहिगुरु जी की फतेह। गुरु अर्जन देव पातशाह जी का उच्चारण कीता शब्द मैं पढ़ना है। गुरु ग्रंथ साहिब जी के 370 नंबर अंग दे उत्ते ये शब्द दर्ज। सुनो लोका मैं प्रेम रस पाया। ये शब्द देखो गुरु अर्जन देव पातशाह जी बड़ा प्यारा सानू इस शब्द दे विच सुनेहा दे रहे ने। बड़ा प्यारा सानू सुनेहा दे रहे ने गुरु अर्जन देव पातशाह इस शब्द दे विच। जिन्हां ने गुरबाणी डाउनलोड कीती है मोबाइलों में शब्द कढ लो। उदा फोन करने सुनने व्हाट्सएप नहीं करने, फेसबुक नहीं चलाउणियां, पर शब्द पढ़न वास्ते जे कढना चाहो मोबाइल कढ लो। ते मेरी बेनती आओ सिद्धी जी लय विच मैं बोलना है। इधर बैठे जे गुरु ग्रंथ साहिब दे रूप विच गुरु रामदास जी। आखो धन गुरु रामदास जी, धन गुरु रामदास जी। ਵੱਡੇ ਦਾ ਵੱਡਾ ਘਰ ਹੈ ਇਹ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਦਾ ਘਰ ਹੈ ਜਿੱਥੇ ਬੈਠੇ ਹੋ। ਪਿਤਾ ਜੀ ਦਾ ਸਥਾਨ ਹੈ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਦਾ। ਮੈਂ ਜਿਵੇਂ ਪਹਿਲੇ ਅਰਜ਼ ਕੀਤੀ ਹੈ ਬਾਕੀ ਦੇ ਜ਼ਮਾਨਾਂ ਵਿੱਚ ਵੀ ਕਰਦਾ ਰਿਹਾ ਕਿ ਇਹ ਉਹ ਅਸਥਾਨ ਹੈ ਜਿਸ ਅਸਥਾਨ ਤੇ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਦੇ, ਮਾਤਾ ਕੌਲਾਂ ਜੀ ਦੇ, ਬਾਬਾ ਅਟਲ ਰਾਏ ਸਾਹਿਬ ਜੀ ਦੇ, ਭਾਈ ਬਿਧੀ ਚੰਦ ਜੀ ਦੇ, ਬਾਬਾ ਬੁੱਢਾ ਸਾਹਿਬ ਜੀ ਦੇ ਤੇ ਹੋਰ ਕਈ ਗੁਰੂ ਕੇ ਪਿਆਰਿਆਂ ਦੇ ਚਰਨ ਪਏ ਨੇ। ਇਹ ਬੜਾ ਵੱਡਾ ਸਥਾਨ ਹੈ ਤੇ ਆਓ ਵੱਡੇ ਸਥਾਨ ਤੋਂ ਵੱਡੀਆਂ ਦਾਤਾਂ ਆਪਾਂ ਲੈਣੀਆਂ ਤੇ ਸਭ ਤੋਂ ਵੱਡੀ ਦਾਤ ਹੁੰਦੀ ਪ੍ਰੇਮ ਦੀ। ਸਾਚ ਕਹੋ ਸੁਨ ਲੇਹੋ ਸਭੇ ਜਿਨ ਪ੍ਰੇਮ ਕੀਓ ਤਿਨ ਹੀ रंग पायो। ਵੱਡੀ ਦਾਤ ਪ੍ਰੇਮਾ ਭਗਤੀ ਦੀ। ਤੇ ਗੁਰੂ ਅਰਜਨ ਦੇਵ ਪਾਤਸ਼ਾਹ ਕਹਿੰਦੇ ਉਹ ਸੁਣੋ ਲੋਕੋ ਮੈਂ ਪ੍ਰੇਮ ਰਸ ਪਾ ਲਿਆ, ਮੈਂ ਪ੍ਰੇਮ ਰਸ ਪਾਇਆ। ਤੇ ਉਹ ਪ੍ਰੇਮ ਰਸ ਪਾਉਣ ਦਾ ਅੱਗੋਂ ਰਿਜ਼ਲਟ ਕੀ ਨਿਕਲਿਆ ਇਹ ਸ਼ਬਦ ਦੇ ਵਿੱਚ ਮਹਾਰਾਜ ਨੇ ਬੜੇ ਪਿਆਰੇ ਪਿਆਰੇ ਐਗਜ਼ਾਮਪਲ ਉਦਾਹਰਨਾਂ ਦੇ ਦੇ ਕੇ ਸਾਨੂੰ ਸਮਝਾਇਆ। ਕਰਿਓ ਕਿਰਪਾ ਪਹਿਲੇ ਇਹ ਸ਼ਬਦ ਪੜ੍ਹੀਏ, ਕੋਈ ਰਸਨਾ ਵਾਂਝੀ ਨਾ ਰਹੇ। ਚਲੋ ਮੇਰੀ ਮਨ ਦੀ ਭਾਵਨਾ ਹੈ, ਸ਼ਬਦ ਨਹੀਂ ਪੜ੍ਹਦੇ ਪਹਿਲੇ ਇੱਕ ਵਾਰੀ ਇਹ ਤੁਸੀਂ ਬੋਲ ਕੇ ਇਹ ਸ਼ਬਦ ਹਾਜ਼ਰੀ ਲਾ ਲਓ ਤੇ ਮੈਂ ਥੋੜੇ ਜਿਹੇ ਅਰਥ ਕਰਦੇ ਆ ਇਸ ਸ਼ਬਦ ਦੇ ਤਾਂ ਜੋ ਪੜਨ ਦਾ ਸੁਣਨ ਦਾ ਹੋਰ ਰਸ ਵੱਧ ਜਾਵੇ। ਆਖੋ ਵਾਹਿਗੁਰੂ ਜੀ। वाहिगुरु। ਗੁਰੂ ਅਰਜਨ ਦੇ ਪਾਤਸ਼ਾਹ ਕਹਿ ਰਹੇ ਕਹਿੰਦੇ ਸੁਨੋ ਲੋਕਾ ਮੈਂ ਪ੍ਰੇਮ ਰਸ ਪਾਇਆ। ਸਾਰੇ ਬੋਲੋ ਸੁਨੋ ਲੋਕਾ ਮੈਂ ਪ੍ਰੇਮ ਰਸ ਪਾਇਆ। ਸਾਰੇ ਨਹੀਂ ਬੋਲੇ, ਬੋਲੋ ਸੁਨੋ ਲੋਕਾ ਮੈਂ ਪ੍ਰੇਮ ਰਸ ਪਾਇਆ। ਕਹਿੰਦੇ ਲੋਕੋ ਸੁਣੋ ਗੁਰੂ ਰਾਮਦਾਸ ਜੀ ਦੀ ਕਿਰਪਾ ਦਾ ਸਦਕਾ ਮੈਂ ਪਰਮੇਸ਼ਰ ਦੇ ਪਿਆਰ ਦਾ ਆਨੰਦ ਪ੍ਰਾਪਤ ਕਰ ਲਿਆ। ਮੈਂ ਪ੍ਰੇਮ ਰਸ ਨੂੰ ਚੱਖ ਲਿਆ ਤੇ ਉਸ ਪ੍ਰੇਮ ਰਸ ਨੂੰ ਚੱਖਣ ਦਾ ਨਤੀਜਾ ਕੀ ਨਿਕਲਿਆ? ਕਹਿੰਦੇ ਦੁਰਜਨ ਮਾਰੇ ਵੈਰੀ ਸੰਘਾਰੇ। ਕਹਿੰਦੇ ਗੁਰੂ ਨੇ ਮੈਨੂੰ ਪਰਮੇਸ਼ਰ ਦੇ ਨਾਮ ਦੀ ਦਾਤ ਦਿੱਤੀ ਤੇ ਉਹਦੇ ਨਾਮ ਦੀ ਦਾਤ ਦੀ ਬਰਕਤ ਦਾ ਸਦਕਾ मैं अपने अंदरों काम आदक क्रोध आदक ए वैरी मुका लए ने। आखो वाहिगुरु जी। दुर्जन मारे वैरी संघारे सतगुर मोको हर नाम दिवाया। ये रहाओ दियां पंक्तियां ने ते इहदे इर्द गिर्द सारा शब्द चल रहा है। की कह रहे ने महाराज? मैं बेनती करना पड़े ससूते फिर किनी वाख। देखो गुरु अर्जन देव पातशाह कह रहे कहते जदों मैनू गुरु रामदास पति मिल गया ना, गुरु रामदास पति मिलन दा रिजल्ट की निकलिया, ओदे नाल प्रेम दा रिजल्ट की निकलिया? कहते पति ने मैनू अज्ञानता रूपी सस तो वखरा कर दिता। अज्ञानता सी ना जिहड़ी मेरे अंदर, अज्ञानता हर वेले मैं अज्ञानी होया फिरदा सा। कदी कोई वहम भरम कर लिया अज्ञानता वस हो के, कदी मैं
ਚਦਰਾਂ ਚੜਾਉਣ ਚਲਿਆ ਗਿਆ ਪੀਰਾਂ ਤੇ। ਕਦੀ ਮੈਂ ਕੁਝ ਕਰਨਾ ਸ਼ੁਰੂ ਕਰਤਾ, ਕਦੀ ਮੈਂ ਕੁਝ ਕਰਨਾ ਸ਼ੁਰੂ ਕਰਤਾ। ਕਹਿੰਦੇ ਜਦੋਂ ਮੈਂ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਦੇ ਪ੍ਰੇਮ ਦਾ ਰਸ ਚੱਖਿਆ ਨਾ, ਤੇ ਉਸ ਪਤੀ ਨੇ ਮੈਨੂੰ ਅਗਿਆਨਤਾ ਦੀ ਸੱਸ ਤੋਂ ਵੱਖਰਾ ਕਰ ਦਿੱਤਾ। ਇਹਦੇ ਵਿੱਚ ਦੁਨਿਆਵੀ ਸੱਸ ਜਾਂ ਦੁਨਿਆਵੀ ਪਤੀ ਦੀ ਗੱਲ ਨਹੀਂ ਕਿ ਜਦੋਂ ਘਰ ਵਾਲੀ ਗਈ ਵਿਆਹ ਕੇ ਪਤੀ ਦੇ ਕੋਲ ਤੇ ਪਤੀ ਨੇ ਸੱਸ ਤੋਂ ਵੱਖਰਾ ਆਪਣੀ ਮਾਂ ਤੋਂ ਵੱਖਰਾ ਕਰਤਾ, ਇਦਾਂ ਨਹੀਂ। ਕਹਿੰਦੇ ਜਦੋਂ ਮੇਰਾ ਮਿਲਾਪ ਹੋਇਆ ਗੁਰੂ ਰਾਮਦਾਸ ਪਤੀ ਪਰਮੇਸ਼ਰ ਨਾਲ, ਤੇ ਅਗਿਆਨਤਾ ਰੂਪੀ ਸੱਸ ਤੋਂ ਮੇਰੇ ਪਤੀ ਪਰਮੇਸ਼ਰ ਨੇ ਮੈਨੂੰ ਵੱਖਰਾ ਕਰ ਦਿੱਤਾ। ਅੱਗੇ ਜੀ। ढेर जिठानी मुई दुख संताप। ਕਹਿੰਦੇ ਮੇਰੀ ਦਰਾਣੀ ਤੇ ਜਠਾਣੀ, ਇਹ ਦਰਾਣੀ ਜਠਾਣੀ ਕੌਣ? ਆਸਾ ਤ੍ਰਿਸ਼ਨਾ। ਕਹਿੰਦੇ ਜਿਹੜੀਆਂ ਹਰ ਵੇਲੇ ਮੇਰੇ ਅੰਦਰ ਆਸਾਵਾਂ ਸੀ ਨਾ, ਤ੍ਰਿਸ਼ਨਾਵਾਂ ਦਾ ਜਾਲ ਮੇਰੇ ਅੰਦਰ ਬੱਝਿਆ ਪਿਆ ਸੀ ਦੁੱਖ ਕਲੇਸ਼ ਨਾਲ। ਕਹਿੰਦੇ ਜਿਹੜਾ ਹਰ ਵੇਲੇ ਮੇਰਾ ਮਨ ਕਲਪਦਾ ਰਹਿੰਦਾ ਸੀ ਨਾ, ਜਦੋਂ ਮੇਰਾ ਪਰਮੇਸ਼ਰ ਪਤੀ ਮਿਲਿਆ, ਇਹ ਦਰਾਣੀ ਜਠਾਣੀ ਆਸਾ ਤ੍ਰਿਸ਼ਨਾ, ਇਹ ਦੁੱਖ ਕਲੇਸ਼ ਨੂੰ ਵੀ ਮੇਰੇ ਅੰਦਰੋਂ ਗੁਰੂ ਰਾਮਦਾਸ ਪਤੀ ਨੇ ਮੁਕਾ ਹੀ ਦਿੱਤਾ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਗੱਜ ਕੇ ਬੋਲੋ ਧੰਨ ਬਾਬਾ। ਅੱਗੇ ਜੀ। घर के जठेरे की चूकी ਕਹਿੰਦੇ ਘਰ ਦੇ ਵਿੱਚ ਜਿਹੜਾ ਵੱਡਾ ਸੀ ਜੇਠ, ਹੁਣ ਇਹ ਜੇਠ ਇੱਥੇ ਕਿਹਾ ਧਰਮਰਾਜ ਨੂੰ। ਕਹਿੰਦੇ ਜਿਹੜਾ ਵੱਡਾ ਧਰਮਰਾਜ ਹੈ ਨਾ, ਜਿਹੜਾ ਹਰੇਕ ਦਾ ਲੇਖਾ ਲਿਖਦਾ ਹੈ, ਹਰੇਕ ਦਾ ਲੇਖਾ ਪੜ੍ਹਦਾ ਹੈ, ਲੇਖੇ ਮੁਤਾਬਕ ਸਜ਼ਾਵਾਂ ਦਿੰਦਾ ਹੈ। ਕਹਿੰਦੇ ਜਦੋਂ ਮੈਂ ਗੁਰੂ ਰਾਮਦਾਸ ਪਤੀ ਪਰਮੇਸ਼ਰ ਨਾਲ ਪ੍ਰੇਮ ਪਾਇਆ, ਤੇ ਫਿਰ ਇਹ ਧਰਮਰਾਜ ਜਿਹੜਾ ਵੱਡਾ ਜੇਠ ਬਣਿਆ ਨਾ, ਕਹਿੰਦੇ ਇਹਦੀ ਧੌਂਸ ਵੀ ਖਤਮ ਹੋ ਗਈ, ਇਹਦਾ ਡਰ ਵੀ ਮੇਰੇ ਅੰਦਰੋਂ ਨਿਕਲ ਗਿਆ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ। ਅੱਗੇ ਜੀ। फिर रखिया कीनी सुगड़ सुझा। ਕਹਿੰਦੇ ਸੁੱਚੇ ਸਿਆਣੇ ਪਤੀ, ਸੁੱਚਾ ਸਿਆਣਾ ਪਤੀ ਕੌਣ? ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਸਾਰੇ ਆਖਣ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਕਹਿੰਦੇ ਸੁੱਚੇ ਸਿਆਣੇ ਪਤੀ ਨੇ ਮੈਨੂੰ ਇਹ ਸਾਰਿਆਂ ਤੋਂ ਬਚਾ ਲਿਆ, ਸਾਰਿਆਂ ਤੋਂ ਬਚਾ ਲਿਆ। ਪਰ ਇਹ ਚੀਜ਼ ਹੋਈ ਕਦੋਂ? ਜਦੋਂ ਮੈਂ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਨਾਲ ਪ੍ਰੇਮ ਪਾਇਆ, ਜਦੋਂ ਉਹਨਾਂ ਨਾਲ ਮੈਂ ਅੰਦਰੋਂ ਮੁਹੱਬਤ ਪਾਈ, ਜਦੋਂ ਉਹਨਾਂ ਨਾਲ ਮੈਂ ਅੰਦਰੋਂ ਪ੍ਰੀਤੀ ਜੋੜੀ, ਤੇ ਆਹ ਸਾਰੀਆਂ ਚੀਜ਼ਾਂ ਤੋਂ ਗੁਰੂ ਰਾਮਦਾਸ ਪਤੀ ਨੇ ਮੈਨੂੰ ਬਚਾ ਲਿਆ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਤੇ ਰਾਮਦਾਸ। ਗੁਰੂ ਅਰਜਨ ਦੇਵ ਪਾਤਸ਼ਾਹ ਕਹਿੰਦੇ ਸੁਣੋ ਲੋਕਾ, ਮੈਂ ਪ੍ਰੇਮ ਰਸ ਪਾਇਆ, ਮੈਂ ਪ੍ਰੇਮ ਰਸ ਪਾੜਿਆ। ਦੁਰਜਨ ਮਾਰੇ ਵੈਰੀ ਸੰਘਾਰੇ, ਸਤਿਗੁਰ ਮੁਕੋ ਹਰ ਨਾਮ ਦਿਵਾਇਆ। ਅੱਗੇ ਕੀ ਕਹਿ ਰਹੇ ਪੜ੍ਹੋ ਜੀ। प्रथमे त्यागी हो मैं प्रीत। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ। ਕਹਿੰਦੇ ਜਦੋਂ ਗੁਰੂ ਰਾਮਦਾਸ ਨਾਲ ਮੇਰਾ ਪ੍ਰੇਮ ਪਿਆ ਨਾ, ਇੱਕ ਕਿਰਪਾ ਹੋਰ ਵਰਤ ਗਈ, ਵੱਡੀ ਕਿਰਪਾ। ਸਭ ਤੋਂ ਪਹਿਲੇ ਮੈਂ ਹਉਮੈ ਨੂੰ ਪਿਆਰ ਨਾਲ ਛੱਡ ਦਿੱਤਾ। ਅੱਗੇ ਮੇਰੇ ਅੰਦਰ ਹਉਮੈ ਚੱਲਦੀ ਸੀ ਨਾ, ਨਿਕਾ ਜਿਹਾ ਕੋਈ ਮੈਂ ਚੰਗਾ ਕੰਮ ਕਰ ਲੈਣਾ ਸਾਂ, ਹੰਕਾਰ ਮੇਰੇ ਸਿਰ ਚੜ ਕੇ ਬੋਲਦਾ ਸੀ ਕਿ ਮੈਂ ਕੀਤਾ, ਮੈਂ ਕੀਰਤਨ ਕਰਦਾ ਸੰਗਤ ਜੁੜਦੀ, ਮੈਂ ਕਥਾ ਕਰਦਾ ਸੰਗਤ ਜੁੜਦੀ, ਮੈਂ 3 ਵਜੇ ਉੱਠਦਾ, ਮੈਂ ਤੇ 2 ਵਜੇ ਦਰਬਾਰ ਸਾਹਿਬ ਪਹੁੰਚ ਜਾਂਦਾ ਵਾਂ, ਮੈਂ ਇੰਨੀਆਂ ਵਿਧਵਾ ਬੀਬੀਆਂ ਨੂੰ ਰਾਸ਼ਨ ਦੇਣਾ, ਮੈਂ ਸਕੂਲ ਚਲਾ ਰਿਹਾ, ਮੈਂ ਹਸਪਤਾਲ ਚਲਾ ਰਿਹਾ। ਕਹਿੰਦੇ ਜਦੋਂ ਗੁਰੂ ਰਾਮਦਾਸ ਨਾਲ ਮੇਰਾ ਪਿਆਰ ਪੈ ਗਿਆ ਨਾ, ਆ ਹਉਮੈ ਮੇਰੇ ਅੰਦਰੋਂ ਹੀ ਨਿਕਲ ਗਈ। ਵਾਹ ਜੀ, ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਮੈਂ ਹਉਮੈ ਨੂੰ ਪਿਆਰ ਨਾਲ ਛੱਡ ਦਿੱਤਾ। ਹਉਮੈ ਨੂੰ ਜਿਹੜਾ ਮੈਂ ਪਾਲਦਾ ਸਾਂ ਨਾ ਆਪਣੇ ਅੰਦਰ, ਉਹ ਨਿਕਲ ਗਈ ਹਉਮੈ। ਹੁਣ ਤੇ ਹਰ ਵੇਲੇ ਮੇਰੇ ਅੰਦਰੋਂ ਸ਼ੁਕਰਾਨਾ ਨਿਕਲਦਾ ਹੈ। ਗੁਰੂ ਰਾਮਦਾਸ ਜੀ ਜਰੀਆ ਮੈਨੂੰ ਬਣਾ ਦਿੱਤਾ, ਕੀਰਤਨ ਕਰਵਾਇਆ, ਪਰ ਤੁਹਾਡਾ ਸ਼ੁਕਰ ਹੈ ਜਰੀਆ ਮੈਨੂੰ ਬਣਾਇਆ। ਜਰੀਆ ਤੁਸੀਂ ਜਿੰਨੂੰ ਮਰਜ਼ੀ ਬਣਾ ਸਕਦੇ ਹੋ। ਜਰੀਆ ਕਦੀ ਵੀ ਮਾਣ ਨਾ ਕਰੇ, ਜਰੀਆ ਕਦੀ ਵੀ ਹੰਕਾਰ ਨਾ ਕਰੇ, ਬਸ ਇਹੋ ਹੀ ਕਵੇ ਧੰਨ ਗੁਰੂ ਰਾਮਦਾਸ ਜੀ ਤੁਹਾਡਾ ਸ਼ੁਕਰ ਹੈ, ਬਾਬਾ ਦੀਪ ਸਿੰਘ ਜੀ ਤੁਹਾਡਾ ਸ਼ੁਕਰ ਹੈ। ਅੱਗੇ ਜੀ। ਤੁਤਿਆ ਤਿਆਗੀ ਲੋਗਾਰੀ। ਕਹਿੰਦੇ ਪਹਿਲਾ ਕੰਮ ਮੈਂ ਕੀਤਾ ਹਉਮੈ ਨੂੰ ਪਿਆਰ ਨਾਲ ਛੱਡਿਆ, ਤੇ ਦੂਜਾ ਕੰਮ ਮੈਂ ਕੀਤਾ ਲੋਕਾਚਾਰੀ ਦੀਆਂ ਰਸਮਾਂ ਛੱਡ ਦਿੱਤੀਆਂ। ਅੱਗੇ ਮੈਂ ਇਹ ਸੋਚਦਾ ਸਾਂ ਜੇ ਮੈਂ ਇਹ ਕੰਮ ਕਰ ਲਿਆ ਫਲਾਣਾ ਤੇ ਮੰਨ ਜਾਏਗਾ, ਪਰ ਫਲਾਣਾ ਨਾਰਾਜ਼ ਹੋ ਜਾਣਾ, ਜੇ ਆਹ ਕੰਮ ਮੈਂ ਨਾ ਕੀਤਾ ਫਲਾਣੇ ਨੇ ਰੁੱਸ ਜਾਣਾ ਮੇਰੇ ਕੋਲੋਂ। ਕਹਿੰਦੇ ਹੁਣ ਦੁਨੀਆ ਦੀ ਲੋਕਾਚਾਰੀ ਦੀ ਮੈਨੂੰ ਪਰਵਾਹ ਨਹੀਂ ਰਹੀ, ਤੇ ਸਾਰੀਆਂ ਰਸਮਾਂ ਨੂੰ ਮੈਂ ਛੱਡ ਦਿੱਤਾ। ਅੱਗੇ ਜੀ। ਤ੍ਰੈ ਗੁਣ
त्याग दुर्जन मीत समाने। ਤੇ ਫਿਰ ਮੈਂ ਕਹਿੰਦੇ ਮਾਇਆ ਦੇ ਤਿੰਨੇ ਗੁਣ ਛੱਡ ਦਿੱਤੇ, ਰਜੋ ਗੁਣ, ਸਤੋ ਗੁਣ, ਤਮੋ ਗੁਣ, ਤਿੰਨੇ ਗੁਣ ਛੱਡ ਦਿੱਤੇ। ਤੇ ਜਦੋਂ ਇਹ ਤਿੰਨੇ ਮਾਇਆ ਦੇ ਗੁਣ ਮੇਰੇ ਅੰਦਰੋਂ ਨਿਕਲੇ ਨਾ, ਤੇ ਫਿਰ ਵੈਰੀ ਤੇ ਮਿੱਤਰ ਮੈਨੂੰ ਇੱਕੋ ਸਮਾਨ ਲੱਗਣ ਲੱਗ ਪਏ। ਭਾਵ ਕੀ ਹੁਣ ਵੈਰੀ ਵੀ ਮੈਨੂੰ ਵੈਰੀ ਨਹੀਂ ਲੱਗਦੇ, ਉਹ ਵੀ ਮਿੱਤਰ ਲੱਗਣ ਲੱਗ ਪਏ ਨੇ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਅੱਗੇ ਜੀ ਤੁਰਿਆ ਗੁਣ ਮਿਲ ਸਾਧ ਪਛਾਨੇ। ਕਹਿੰਦੇ ਗੁਰੂ ਜੀ ਨੂੰ ਮਿਲ ਕੇ ਮੈਂ ਉਸ ਗੁਣ ਨਾਲ ਸਾਂਝ ਪਾ ਲਈ ਜਿਹੜਾ ਮਾਇਆ ਦੇ ਤਿੰਨਾਂ ਗੁਣਾਂ ਤੋਂ ਉਤਾਂਹ ਹੈ ਤੇ ਚੌਥੇ ਪਦ ਦੇ ਵਿੱਚ ਮੈਨੂੰ ਟਿਕਾਉਂਦਾ ਹੈ। ਉਸ ਗੁਣ ਨਾਲ ਮੈਂ ਸਾਂਝ ਪਾ ਲਈ। ਪਰ ਇਹ ਬਣੀ ਕਿਵੇਂ ਸਾਂਝ? ਕਹਿੰਦੇ ਸੁਣੋ ਲੋਕਾ ਮੈਂ ਪ੍ਰੇਮ ਰਸ ਪਾਇਆ। ਸਾਰੇ ਬੋਲੋ ਸੁਣੋ ਲੋਕਾ ਮੈਂ ਪ੍ਰੇਮ ਰਸ ਪਾਇਆ। ਸੰਗਤ ਦੀ ਆਵਾਜ਼ ਆਵੇ ਸੁਣੋ ਲੋਕਾ ਮੈਂ, ਉੱਚੀ ਬੋਲੋ ਸੁਣੋ ਲੋਕਾ ਮੈਂ ਪ੍ਰੇਮ ਮੈਂ ਪ੍ਰੇਮ ਰਸ ਪਾ ਲਿਆ। ਗੁਰੂ ਅਰਜਨ ਦੇਵ ਪਾਤਸ਼ਾਹ ਕਹਿ ਰਹੇ ਅਸੀਂ ਪਾਇਆ ਕਿ ਨਹੀਂ? ਨਾਲ ਨਾਲ ਝਾਤੀ ਪਾਈ ਚੱਲਿਓ। ਤੇ ਜੇ ਨਹੀਂ ਪਾਇਆ ਨਾ, ਵੱਡੇ ਦੇ ਵੱਡੇ ਦਰ ਤੇ ਬੈਠੇ ਮਰਨ ਨੂੰ ਕਹੋ ਪ੍ਰੇਮ ਦਾ ਰਸ ਦੇ ਦਿਓ। ਤੁਹਾਡੇ ਘਰ ਕਿਹੜਾ ਘਟ ਹੈ? ਛੇਵੇਂ ਪਾਤਸ਼ਾਹ ਜੇ ਤੁਸੀਂ ਮਾਤਾ ਸੁਲੱਖਣੀ ਦੇ ਕਰਮਾਂ ਦੇ ਵਿੱਚ 7 ਪੁੱਤ ਲਿਖ ਸਕਦੇ ਹੋ, ਜੇ ਤੁਸੀਂ ਤੁਹਾਡੀ ਸ਼ਰਨ ਵਿੱਚ ਵੱਡੇ ਵੱਡੇ ਅਪਰਾਧੀ ਆ ਗਏ ਨੇ, ਗੁਨਾਹਗਾਰ ਆ ਗਏ ਨੇ, ਉਹਨਾਂ ਦੀਆਂ ਝੋਲੀਆਂ ਭਰ ਸਕਦੇ ਹੋ, ਤੇ ਅਸੀਂ ਵੀ ਤਾਂ ਤੁਹਾਡੇ ਬੱਚੇ ਆ ਨਾ। ਕਿਰਪਾ ਦਾ ਖਾਤਾ ਖੋਲੋ, ਬਖਸ਼ੀਸ਼ ਦਾ ਖਾਤਾ ਖੋਲੋ, ਰਹਿਮਤ ਦਾ ਖਾਤਾ ਖੋਲੋ। 2.5 ਅੱਖਰ ਪ੍ਰੇਮਾ ਭਗਤੀ ਦਾ ਇੱਕ ਕਿਣਕਾ ਮੈਂ ਗਰੀਬ ਦੀ ਝੋਲੀ ਪਾ ਦਿਓ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਸਾਰੇ ਆਖੋ ਨੇ ਜੀ ਧੰਨ ਬਾਬਾ ਬੀਬ ਸਿੰਘ। ਅੱਗੇ ਕੀ ਕਹਿ ਰਹੇ ਸਹਿ ਪੜੇ ਬੜੇ ਸਹਿਜ ਗੁਫਾ ਮੈਂ ਆਸਣ ਬਾਦਿਆ। ਕਹਿੰਦੇ ਜਿਵੇਂ ਜੋਗੀ ਗੁਫਾ ਦੇ ਵਿੱਚ ਬਹਿ ਕੇ ਆਸਣ ਲਾਉਂਦੇ ਆ ਨਾ, ਜਦੋਂ ਮੈਂ ਪਰਮੇਸ਼ਰ ਸਾਈਂ ਦੇ ਨਾਲ ਪ੍ਰੇਮ ਪਾਇਆ ਗੁਰੂ ਰਾਮਦਾਸ ਦੇ ਨਾਲ, ਤੇ ਆਤਮਿਕ ਅਡੋਲਤਾ ਵੀ ਗੁਫਾ ਦੇ ਵਿੱਚ ਮੈਂ ਆਸਣ ਲਾ ਲਿਆ। ਹੁਣ ਮੇਰਾ ਮਨ ਡੋਲਦਾ ਹੀ ਨਹੀਂ, ਆਤਮਾ ਡੋਲਦੀ ਨਹੀਂ। ਹੁਣ ਤੇ ਹਰ ਵੇਲੇ ਮੇਰੇ ਅੰਦਰ ਆਤਮਿਕ ਆਨੰਦ ਬਣਿਆ ਪਿਆ। ਡੋਲਣ ਵਾਲਾ ਸੁਭਾਅ ਖਤਮ ਹੋ ਗਿਆ। ਕਿਉਂ ਖਤਮ ਹੋਇਆ? ਕਿਉਂਕਿ ਮੇਰਾ ਯਾਰ ਉਹ ਬਣ ਗਿਆ, ਮੇਰਾ ਮਿੱਤਰ ਗੁਰੂ ਰਾਮਦਾਸ ਬਣ ਗਿਆ। ਤੂੰ ਮੇਰੋ ਮੇਰ ਪਰਬਤ ਸੁਆਮੀ, ਓਟ ਕਹੀ ਮੈਂ ਤੇਰੀ, ਨਾ ਤੁਮ ਡੋਲੋ ਨਾ ਹਮ ਗਿਰਤੇ, ਰੱਖ ਲੀਨੀ ਹਰ ਮੇਰੀ। ਮੈਨੂੰ ਤੇ ਪਰਬਤ ਵਰਗੇ ਸੁਆਮੀ ਦਾ ਆਸਰਾ ਮਿਲ ਗਿਆ। ਮੈਂ ਹਨੇਰੀਆਂ ਤੋਂ ਕਿਉਂ ਡਰਾਂ? ਮੈਨੂੰ ਤੇ ਫਿਰ ਪਰਵਾਹ ਹੀ ਨਹੀਂ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਅੱਗੇ ਜੀ ਜੋਤ ਸਰੂਪ ਅਨਾਹਦ ਵਾਜਿਆ। ਕਹਿੰਦੇ ਮੇਰੇ ਅੰਦਰ ਨਾ ਹੁਣ ਨੂਰ ਹੀ ਨੂਰ, ਪਰਮਾਤਮਾ ਦਾ ਬਸ ਉਹ ਨੂਰੋ ਨੂਰ ਜਿਹੜਾ ਪਰਮੇਸ਼ਰ ਨਾਲ ਮਿਲਾਪ ਹੋਇਆ ਨਾ, ਉਹਦੇ ਨੂਰੋ ਨੂਰ ਰਸ ਦਾ ਜਿਹੜਾ ਵਾਜਾ ਹੈ ਨਾ, ਹਰ ਵੇਲੇ ਮੇਰੇ ਅੰਦਰ ਵੱਜਦਾ ਰਹਿੰਦਾ ਹੈ। ਮੈਨੂੰ ਹੁਣ ਲੋੜ ਸਪੈਸ਼ਲੀ ਤੌਰ ਤੇ ਵਾਜਾ ਫੜ ਕੇ ਕੀਰਤਨ ਕਰਨ ਦੀ ਨਹੀਂ। ਮੈਂ ਭਾਵੇਂ ਕਿਸੇ ਨਾਲ ਗੱਲਾਂ ਕਰ ਰਿਹਾ, ਭਾਵੇਂ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ ਜਾ ਰਿਹਾ, ਭਾਵੇਂ ਮੈਂ ਕਿਤੇ ਵੀ ਬੈਠਾ, ਮੇਰੇ ਅੰਦਰ ਚੱਲੀ ਜਾ ਰਿਹਾ ਵਾਹਿਗੁਰੂ 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 ਵਾਹਿ ਸਾਰੇ ਗੱਜ ਕੇ ਵਾਹਿਗੁਰੂ 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 ਵਾਹਿਗੁਰੂ। ਮਾਂ ਨੇ ਜਦੋਂ ਬੱਚੇ ਨੂੰ ਯਾਦ ਕਰਨਾ, ਦੱਸੋ ਕਦੀ ਵਾਜੇ ਖੋਲੇਗੀ? ਵਾਜੇ ਖੋਲ ਕੇ ਥੋੜੀ ਕਹੇਗੀ ਮੇਰਾ ਬੱਚਾ ਮੇਰੇ ਕੋਲ ਆਵੇ। ਮਾਂ ਨੇ ਹਰ ਵੇਲੇ ਬੱਚੇ ਨੂੰ ਯਾਦ ਵਿੱਚ ਰੱਖਿਆ ਹੋਇਆ। ਇਸੇ ਤਰ੍ਹਾਂ ਪਿਆਰਿਓ ਜਿਹੜੇ ਗੁਰ ਪਰਮੇਸ਼ਰ ਸਾਈਂ ਨਾਲ ਪ੍ਰੇਮ ਕਰਦੇ ਆ ਨਾ, ਹਰ ਵੇਲੇ ਪਰਮੇਸ਼ਰ ਸਾਈਂ ਦੇ ਦਰਸ਼ਨਾਂ ਦਾ ਰਸ, ਅਨੋਖਾ ਆਨੰਦ ਉਹਨਾਂ ਦੇ ਅੰਦਰ ਵਰਤਦਾ ਹੈ, ਤੇ ਉਹਦੇ ਦਰਸ਼ਨਾਂ ਦੇ ਰਸ ਦਾ ਉਹ ਵਾਜਾ ਅੰਦਰ ਵੱਜੀ ਜਾਂਦਾ ਹੈ, ਵੱਜੀ ਜਾਂਦਾ ਹੈ। ਅੱਗੇ ਜੀ ਮਹਾ ਆਨੰਦ ਗੁਰ ਸ਼ਬਦ ਵਿਚਾਰ। ਕਹਿੰਦੇ ਮੈਂ ਗੁਰੂ ਦੇ ਸ਼ਬਦ ਦਾ ਵਾਰ-ਵਾਰ ਅਧਿਐਨ ਕਰਦਾ, ਵਾਰ-ਵਾਰ ਗੁਰੂ ਦੇ ਸ਼ਬਦ ਦੀ ਵਿਚਾਰ ਕਰਦਾ। ਇਹਦੇ ਨਾਲ ਮੇਰੇ ਆਤਮਿਕ ਆਨੰਦ ਵਿੱਚ ਹੋਰ ਵਾਧਾ ਹੋਈ ਜਾ ਰਿਹਾ ਹੈ। ਅੱਗੇ ਜੀ ਪ੍ਰੈਸਿਓ ਰਾਤੀ ਧਨ ਸੁਹਾਗਨ ਨਾਰ। ਕਹਿੰਦੇ ਉਹ ਧਨ ਹੈ ਇਸਤਰੀ, ਉਹ ਭਾਗਾਂ ਵਾਲੀ ਏ ਜਿਹੜੀ ਪਤੀ ਦੇ ਪ੍ਰੇਮ ਦੇ ਵਿੱਚ ਰੰਗੀ ਹੋਈ ਏ,
ਜਿਹੜੀ ਇੱਕ ਪਤੀ ਦੀ ਬਣੀ ਏ ਉਹ ਭਾਗਾਂ ਵਾਲੀ ਇਸਤਰੀ ਏ। ਜਿਹੜੀ ਪਤੀ ਦੇ ਪਿਆਰ ਵਿੱਚ ਰੰਗੀ ਹੋਈ ਏ ਨਾ, ਕਹਿੰਦੇ ਉਹ ਧਨ ਸੁਹਾਗਣ ਏ, ਉਹ ਨਾਰ ਧਨ ਏ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ। ਅਖੀਰਲੀਆਂ ਪੰਕਤੀਆਂ ਵਿੱਚ ਕੀ ਕਹਿ ਰਹੇ ਸੁਣੋ, ਫਿਰ ਸ਼ਬਦ ਪੜ੍ਹਦੇ ਨੇ। ਜਨ ਨਾਨਕ ਬੋਲੇ ਬ੍ਰਹਮ ਪਰ ਕਹਿੰਦੇ ਵਿਚਾਰ, ਮੈਂ ਤੇ ਪਰਮੇਸ਼ਰ ਦੇ ਗੁਣਾਂ ਦੀ ਵਿਚਾਰ ਹੀ ਉਚਾਰਦਾ ਵਾਂ। ਜੋ ਸੁਣੇ ਕਮਾਵੇ ਸੋ ਉਤਰੇ ਕਹਿੰਦੇ ਪਾਰ। ਜਿਹੜਾ ਵੀ ਪਰਮੇਸ਼ਰ ਦੇ ਨਾਮ ਨੂੰ ਸੁਣਦਾ ਹੈ, ਉਹਦੀ ਕਮਾਈ ਕਰਦਾ ਹੈ, ਸ਼ਬਦ ਨੂੰ ਸੁਣ ਕੇ ਕਮਾਉਂਦਾ ਹੈ, ਕਹਿੰਦੇ ਉਹਦਾ ਪਾਰ ਉਤਾਰਾ ਹੋ ਜਾਂਦਾ ਹੈ। ਜਨਮ ਨ ਮਰੇ ਨ ਆਵੇ ਨ ਜਾਏ, ਕਹਿੰਦੇ ਜਨਮਾਂ ਮਰਨਾਂ ਦੇ ਗੇੜ ਉਹਦੇ ਮੁੱਕ ਜਾਂਦੇ ਨੇ, ਆਣ ਜਾਣ ਦੇ ਚੱਕਰ ਉਹਦੇ ਖਤਮ ਹੋ ਜਾਂਦੇ ਨੇ। ਹਰ ਸੇਤੀ ਉਹ ਰਹੇ ਸਮਾ, ਕਹਿੰਦੇ ਸਦਾ ਪਰਮੇਸ਼ਰ ਦੀ ਯਾਦ ਵਿੱਚ ਉਹ ਲੀਨ ਰਹਿੰਦੇ ਨੇ। ਪਰ ਕੌਣ ਲੀਨ ਰਹਿੰਦੇ ਨੇ? ਸੁਣੋ ਲੋਕਾ ਮੈਂ ਪ੍ਰੇਮ ਰਸ ਪਾਇਆ। ਸਾਰੇ ਬੋਲੋ ਨਾ, ਸੁਣੋ ਲੋਕਾ ਮੈਂ ਪ੍ਰੇਮ ਰਸ ਪਾਇਆ। ਮੈਂ ਪ੍ਰੇਮ ਰਸ ਪਾਇਆ। ਬੋਲੋ ਮੈਂ ਪ੍ਰੇਮ ਰਸ ਪਾਇਆ। ਫਿਰ ਬੋਲੋ ਮੈਂ ਪ੍ਰੇਮ ਰਸ ਆਓ ਪਾਇਆ। ਇਹ ਸ਼ਬਦ ਬੜੇ ਪਿਆਰ ਦੇ ਵਿੱਚ ਪੜ੍ਹੀਏ, ਕੋਈ ਰਸਨਾ ਵਾਂਝੀ ਨਾ ਰਹੇ। ਮੈਂ ਤਾਂ ਕਰਕੇ ਥੋੜੇ ਜੇ ਸੰਖੇਪ ਰੂਪ ਦੇ ਵਿੱਚ ਅਰਥ ਕੀਤੇ ਕਿ ਪੜਨ ਦਾ ਸੁਣਨ ਦਾ ਹੋਰ ਸਵਾਦ ਆਵੇ, ਗੁਰੂ ਸੇਵਾ ਲਵੇ। ਪੜਿਓ ਪਿਆਰ ਦੇ ਨਾਲ ਜੀ। ਸੁਨੋ ਲੋਕਾ ਮੈਂ ਪ੍ਰੇਮ ਰਸ ਪਾਇਆ, ਸੁਨੋ ਲੋਕਾ ਮੈਂ ਪ੍ਰੇਮ ਰਸ ਪਾਇਆ। ਪੜੋ ਸੁਨੋ ਲੋਕਾ ਮੈਂ ਪ੍ਰੇਮ ਰਸ ਪਾਇਆ, ਮੈਂ ਪ੍ਰੇਮ ਰਸ ਪਾਇਆ, ਮੈਂ ਪ੍ਰੇਮ ਰਸ ਪਾਇਆ, ਪ੍ਰੇਮ ਰਸ ਪਾਇਆ, ਮੈਂ ਪ੍ਰੇਮ ਰਸ ਪਾਇਆ। ਮੈਂ ਪ੍ਰੇਮ ਰਸ ਪਾਇਆ, ਮੈਂ ਪ੍ਰੇਮ ਰਸ ਪਾਇਆ। ਪ੍ਰੇਮ ਰਸ ਪਾਇਆ। ਮੈਂ ਪ੍ਰੇਮ ਰਸ ਪਾਇਆ। ਸੁਨੋ ਲੋਕਾ ਮੈਂ ਪ੍ਰੇਮ ਰਸ ਪਾਇਆ, ਸੁਨੋ ਲੋਕਾ ਮੈਂ ਪ੍ਰੇਮ ਰਸ ਪਾਇਆ। ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ
के धन बाबा दीप सिंह जी, धन बाबा दीप सिंह जी, धन बाबा दीप सिंह जी, धन बाबा दीप सिंह जी।
पाया मैं प्रेम रस पाया, प्रेम रस पाया मैं प्रेम रस पाया। धन गुरु रामदास जी, धन गुरु रामदास जी, धन गुरु रामदास जी, धन गुरु रामदास जी। धन बाबा दीप सिंह जी, धन बाबा दीप सिंह जी, धन बाबा दीप सिंह जी, धन बाबा दीप सिंह जी। सुनो लोका मैं प्रेम रस पाया, सुनो लोका मैं प्रेम रस पाया। गुरु ਤੁਹਾਡੀ ਬਾਤ ਗੱਜ ਕੇ ਗੱਜੋ ਗੱਜੋ ਤੁਹਾਡੀ ਆਵਾਜ਼ ਆਵੇ सुनो लोका मैं प्रेम रस आया, पढ़ो सुनो लोका मैं प्रेम रस धन गुरु रामदास जी, धन गुरु रामदास जी, धन गुरु रामदास जी, धन गुरु रामदास जी। प्यार नाल सारे आखो न जी धन बाबा, दीप सिंह जी, फिर आखो धन बाबा। दीप सिंह जी। जिन्हां ने प्रेम रस पाया है ना, उन्हां दियां गल्लां ही निरालियां ने। सच्ची गल है, असी प्रेम रस पाउण दा विखावा करदे हां, पर जिन्हां ने असलीयत दे विच प्रेम रस पाया है ना प्यारिओ, ਉਹ ਬਾਣੀ ਵੀ ਜੇ ਪੜ੍ਹਦੇ ਨੇ, ਨਿਤਨੇਮ ਵੀ ਜੇ ਕਰਦੇ ਨੇ, ਅੰਮ੍ਰਿਤ ਵੇਲੇ ਵੀ ਜੇ ਉੱਠਦੇ ਨੇ ਨਾ, ਇਸ ਪਿੱਛੇ ਨਹੀਂ ਉੱਠਦੇ ਮੈਨੂੰ ਆਹ ਸ਼ੈ ਚਾਹੀਦੀ, ਮੈਨੂੰ ਉਹ ਸ਼ੈ ਚਾਹੀਦੀ ਏ। ਹਾਂਜੀ, ਜਿਨ੍ਹਾਂ ਦੇ ਅੰਦਰ ਪ੍ਰੇਮ ਆ ਗਿਆ ਉਹ ਤੇ ਨਿਤਨੇਮ ਕਰਦੇ ਨੇ ਗੁਰੂ ਦੀ ਖੁਸ਼ੀ ਲੈਣ ਵਾਸਤੇ, ਗੁਰੂ ਦੀ ਖੁਸ਼ੀ। ਔਰ ਤੁਸੀਂ ਸਿਆਣੇ ਹੋ, ਜਿੱਥੇ ਗੁਰੂ ਦੀ ਖੁਸ਼ੀ ਆ ਜੇ ਦੱਸੋ ਉੱਥੇ ਕਿਹੜੀ ਸ਼ੈ ਦੀ ਕਮੀ ਰਹਿ ਗਈ। ਜਿੱਥੇ ਗੁਰੂ ਰਾਮਦਾਸ ਦੀ ਖੁਸ਼ੀ ਆ ਗਈ, ਜਿੱਥੇ ਬਾਬਾ ਦੀਪ ਸਿੰਘ ਜੀ ਦੀ ਖੁਸ਼ੀ ਆ ਗਈ, ਉੱਥੇ ਕਾਹਦੀ ਕਮੀ ਫਿਰ। ਅਸੀਂ ਤੇ ਅਹਿਸਾਨ ਭਗਤੀ ਕਰਦੇ, ਅਹਿਸਾਨ ਭਗਤੀ। ਜੇ ਕੋਈ ਚੀਜ਼ ਨਾ ਮਿਲੇ ਸਾਨ ਕਰਦੇ ਆ ਗੁਰੂ ਦੇ ਉੱਤੇ, ਮਹਾਰਾਜ ਤੁਸੀਂ ਆਹ ਚੀਜ਼ ਮੈਨੂੰ ਦਿੱਤੀ ਨਹੀਂ, ਅੱਜ ਤੋਂ ਮੈਂ ਨਿਤਨੇਮ ਕਰਨਾ ਹੀ ਛੱਡ ਦਿੱਤਾ, ਮੈਂ ਤੇ ਅੱਜ ਤੋਂ ਗੁਰੂ ਘਰ 'ਚ ਆਉਣਾ ਹੀ ਛੱਡ ਦਿੱਤਾ। ਪਰ ਭੁੱਲ ਜਾਂਦੇ ਆ ਜਿਹੜੀ ਸ਼ੈ ਮਹਾਰਾਜ ਨੇ ਨਹੀਂ ਨਾ ਦਿੱਤੀ, ਇਹ ਚੀਜ਼ ਇਸ ਵੇਲੇ ਨਾ ਮਿਲਣ ਦੇ ਵਿੱਚ ਹੀ ਮੇਰਾ ਭਲਾ ਛੁਪਿਆ ਹੋਇਆ ਸੀ। ਆਖੋ ਵਾਹਿਗੁਰੂ ਜੀ, ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਸਾਰੇ ਆਖੋ ਨਾ ਜੀ ਧੰਨ ਬਾਬਾ ਦੀਪ ਸਿੰਘ ਜੀ, ਧੰਨ ਬਾਬਾ। ਦੀਪ ਸਿੰਘ ਜੀ। ਜਿਨ੍ਹਾਂ ਨੇ ਪ੍ਰੇਮ ਰਸ ਪਾਇਆ ਹੈ ਨਾ, ਇੱਕ ਉਸੇ ਪਿਆਰੇ ਦਾ ਮੈਂ ਜ਼ਿਕਰ ਤੁਹਾਡੇ ਨਾਲ ਕਰਕੇ ਸਮਾਪਤੀ ਕਰਾਂਗਾ। ਕਰਿਓ ਕਿਰਪਾ ਪਿਆਰ ਨਾਲ ਇੱਕ ਵਾਰੀ ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਆਖੋ ਧੰਨ ਬਾਬਾ ਦੀਪ ਸਿੰਘ ਜੀ। ਅੱਜ ਜਿਨ੍ਹਾਂ ਦੇ ਅਸਥਾਨ ਤੇ ਬੈਠੇ ਆ ਨਾ ਛੇਵੇਂ ਪਾਤਸ਼ਾਹ ਦੇ, ਲਾਹੌਰ ਦੇ ਬਾਜ਼ਾਰ ਦੇ ਵਿੱਚੋਂ ਗੁਰੂ ਹਰਗੋਬਿੰਦ ਪਾਤਸ਼ਾਹ ਲੰਘ ਰਹੇ। ਗੱਲ ਬੜੀ ਪਿਆਰ ਵਾਲੀ ਜੇ, ਤੇ ਉਹਦੀ ਗੱਲ ਹੈ ਜਿਹਨੇ ਪ੍ਰੇਮ ਰਸ ਪਾਇਆ ਹੈ। ਮਹਾਰਾਜ ਪਿਤਾ ਜੀ ਲੰਘ ਰਹੇ ਤੇ ਕਾਦਰ ਦੀ ਕੁਦਰਤ ਵੱਲ ਵੇਖ ਰਹੇ ਨੇ, ਕਾਦਰ ਦੀ ਕੁਦਰਤ ਵੱਲ ਕਿ ਕਿਵੇਂ ਪਰਮੇਸ਼ਰ ਨੇ ਹਰੇਕ ਦੀ ਵਿਧ ਬਣਾਈ ਹੈ ਰੋਜ਼ੀ ਰੋਟੀ ਦੀ। ਸੱਜੇ ਵੀ ਦੁਕਾਨਾਂ ਨੇ, ਖੱਬੇ ਵੀ ਦੁਕਾਨਾਂ ਨੇ, ਮਹਾਰਾਜ ਉਹ ਪਰਮੇਸ਼ਰ ਦੀ ਕੁਦਰਤ ਦਾ ਆਨੰਦ ਮਾਣ ਰਹੇ, ਲੰਘ ਰਹੇ ਨੇ। ਤੇ ਨਾਲ ਛੇਵੇਂ ਪਾਤਸ਼ਾਹ ਜੀ ਦੇ ਬਹੁਤ ਸਾਰੇ ਸਿੰਘ ਸੂਰਮੇ ਵੀ ਨੇ, ਨਾਲ ਪਿਆਰ ਵਾਲੀਆਂ ਸੰਗਤਾਂ ਵੀ ਨੇ।
ਤੇ ਹੁਣ ਮਹਾਰਾਜ ਸੱਚੇ ਪਾਤਸ਼ਾਹ ਨਾ ਬਾਜ਼ਾਰ ਦੇ ਵਿੱਚੋਂ ਲੰਘ ਰਹੇ, ਲਾਹੌਰ ਦੇ ਬਾਜ਼ਾਰ ਵਿੱਚੋਂ। ਉਹ ਜਰਾ ਨਜ਼ਾਰਾ ਅੱਖੀਆਂ ਦੇ ਸਾਹਮਣੇ ਬਣਾਓ। ਬੜੀ ਸੋਹਣੀ ਦਸਤਾਰ ਸਜਾਈ ਮਾਲਕ ਜੀ ਨੇ, ਬੜੀ ਪਿਆਰੀ ਕਲਗੀ ਲਾਈ ਬਾਪੂ ਜੀ ਨੇ। ਖੂਬ ਤੇਰੀ ਪਗੜੀ, ਮਿੱਠੇ ਤੇਰੇ ਬੋਲ, ਬੜੀ ਪਿਆਰੀ ਦਸਤਾਰ, ਬੜੀ ਪਿਆਰੀ ਉੱਪਰ ਕਲਗੀ ਲਾਈ। ਮਹਾਰਾਜ ਲੰਘਦੇ ਜਾ ਰਹੇ ਤੇ ਇੱਕ ਸੇਠ ਦੀ ਦੁਕਾਨ ਵੱਲ ਨਾ ਸਤਿਗੁਰਾਂ ਦੀ ਨਿਗਾਹ ਗਈ। ਉਹ ਸੇਠ ਦੀ ਦੁਕਾਨ ਦੇ ਬਾਹਰ ਨਾ ਪਿੰਜਰੇ ਦੇ ਵਿੱਚ ਇੱਕ ਤੋਤਾ ਟੰਗਿਆ ਸੀ ਤੇ ਸੇਠ ਨੇ ਉਸ ਤੋਤੇ ਨੂੰ ਸਿਖਾਇਆ ਸੀ ਕਿ ਜਿਹੜਾ ਵੀ ਇਸ ਦੁਕਾਨ ਦੇ ਅੱਗੋਂ ਦੀ ਲੰਘੇ ਨਾ ਉਹਨੂੰ ਕਹਿਣਾ, ਆਓ ਜੀ, ਜੀ ਆਇਆਂ ਨੂੰ, 2 ਮਿੰਟ ਬਹਿ ਕੇ ਜਾਓ ਜੀ, ਸਾਹ ਲੈ ਕੇ ਜਾਓ ਜੀ, ਪਾਣੀ ਪੀ ਕੇ ਜਾਓ ਜੀ। ਹੁਣ ਤੋਤਾ ਜੋ ਕੁਝ ਵੀ ਤੁਸੀਂ ਸਿਖਾਓ ਸਿੱਖ ਜਾਂਦਾ। ਹੁਣ ਸੇਠ ਨੇ ਇਦਾਂ ਸਿਖਾਇਆ ਸੀ। ਹੁਣ ਮਹਾਰਾਜ ਸੱਚੇ ਪਾਤਸ਼ਾਹ ਜਦੋਂ ਸੇਠ ਦੀ ਦੁਕਾਨ ਦੇ ਸਾਹਮਣੇ ਲੰਘੇ ਨਾ ਤੇ ਉਹ ਤੋਤਾ ਨਾ ਕੀ ਕਹਿੰਦਾ, ਕਹਿੰਦਾ ਆਓ ਜੀ, ਜੀ ਆਇਆਂ ਨੂੰ, 2 ਮਿੰਟ ਬਹਿ ਕੇ ਜਾਓ ਜੀ। ਹੁਣ ਮਹਾਰਾਜ ਨੇ ਜਦੋਂ ਪਿੰਜਰੇ ਦੇ ਵਿੱਚ ਆਹ ਤੋਤਾ ਵੇਖਿਆ ਨਾ, ਮਹਾਰਾਜ ਬੜੇ ਖੁਸ਼ ਹੋਏ, ਬੜੀ ਪ੍ਰਸੰਨਤਾ ਵਿਖਾਈ ਮਹਾਰਾਜ ਨੇ। ਹੁਣ ਮਹਾਰਾਜ ਉਸ ਤੋਤੇ ਵੱਲ ਪ੍ਰਸੰਨਤਾ ਦੇ ਕੇ ਤੇ ਗਾਂ ਚਲੇ ਗਏ, ਹੱਸ ਕੇ ਮੁਸਕਰਾ ਕੇ ਗਾਂ ਚਲੇ ਗਏ। ਸਾਰੀਆਂ ਸੰਗਤਾਂ ਵੀ ਗਾਂ ਚੜੀਆਂ ਗਈਆਂ, ਸੂਰਮੇ ਵੀ ਨਾਲ ਅਗਾਂਹ ਚਲੇ ਗਏ। ਪਰ ਇੱਕ ਸੰਗਤ ਦੇ ਵਿੱਚ ਸੀ ਭਾਈ ਹਰਪਾਲ, ਉਹ ਅਗਾਂਹ ਨਾ ਗਿਆ। ਉਹਨੇ ਵੇਖਿਆ ਮਹਾਰਾਜ ਇਸ ਤੋਤੇ ਤੇ ਬੜੇ ਖੁਸ਼ ਹੋਏ ਨੇ ਤੇ ਕਿਉਂ ਨਾ ਹੋਵੇ ਇਹ ਤੋਤਾ ਛੇਵੇਂ ਪਾਤਸ਼ਾਹ ਜੀ ਨੂੰ ਮੈਂ ਭੇਟਾ ਕਰਾਂ। ਤੇ ਸੇਠ ਦੇ ਕੋਲ ਗਿਆ ਭਾਈ ਹਰਪਾਲ ਤੇ ਜਾ ਕੇ ਕਹਿੰਦਾ, ਸੇਠ ਜੀ, ਤੁਹਾਡੇ ਤੋਤੇ ਵੱਲ ਵੇਖ ਕੇ ਮੇਰੇ ਛੇਵੇਂ ਪਾਤਸ਼ਾਹ ਬੜੇ ਖੁਸ਼ ਹੋਏ ਜੇ। ਇਹ ਮੈਨੂੰ ਤੋਤਾ ਚਾਹੀਦਾ, ਜੋ ਤੁਸੀਂ ਭੇਟਾ ਕਹੋਗੇ, ਜੋ ਕੀਮਤ ਕਹੋਗੇ ਮੈਂ ਦੇਣ ਨੂੰ ਤਿਆਰ। ਪਰ ਇਸ ਤੋਤੇ ਦੇ ਉੱਤੇ ਛੇਵੇਂ ਪਾਤਸ਼ਾਹ ਰੀਝੇ ਨੇ, ਇਹ ਤੋਤਾ ਮੈਨੂੰ ਦੇ ਦਿਓ। ਵੇਖੋ ਸਿੱਖ ਦੀ ਸੋਚ, ਹਾਂਜੀ ਸਿੱਖ ਦੀ ਸੋਚ ਕੀ ਹੈ ਕਿ ਤੋਤੇ ਦੇ ਉੱਤੇ ਮਾਲਕ ਰੀਝਿਆ। ਇਹ ਜਦੋਂ ਤੋਤਾ ਜਾ ਕੇ ਸਤਿਗੁਰਾਂ ਨੂੰ ਦੇਵਾਂਗੇ, ਸਤਿਗੁਰ ਹੋਰ ਮੇਰੇ ਤੇ ਖੁਸ਼ ਹੋਣਗੇ। ਖੁਸ਼ੀ ਲੈਣ ਵਾਸਤੇ ਆਹ ਕੰਮ ਕਰ ਰਹੇ ਆ, ਮਾਲਕ ਦੀ ਖੁਸ਼ੀ ਲੈਣ ਵਾਸਤੇ, ਆਪਣੇ ਲਈ ਨਹੀਂ। ਸੇਠ ਜੀ, ਆਹ ਤੋਤਾ ਮੈਨੂੰ ਚਾਹੀਦਾ। ਤੇ ਸੇਠ ਨੇ ਹੁਣ ਤੋਤਾ ਵੇਚਣਾ ਨਹੀਂ ਸੀ ਤੇ ਟਾਲਣ ਵਾਸਤੇ ਪਤਾ ਕੀ ਕਹਿੰਦਾ, ਕਹਿੰਦਾ ਮੈਂ ਤੋਤਾ ਨਹੀਂ ਵੇਚਣਾ। ਭਾਈ ਹਰਪਾਲ ਕਹਿੰਦਾ, ਤੋਤਾ ਤੇ ਮੈਨੂੰ ਹਰ ਕੀਮਤ ਤੇ ਚਾਹੀਦਾ, ਮੇਰਾ ਗੁਰੂ ਖੁਸ਼ ਹੋਇਆ ਤੇ ਮੈਨੂੰ ਇਹ ਤੋਤਾ ਤੂੰ ਦੇ। ਤੇ ਸੇਠ ਨੇ ਨਾ ਟਾਲਣ ਵਾਸਤੇ ਪਤਾ ਕੀ ਕਿਹਾ, ਕਹਿੰਦਾ ਜੇ ਸਿੱਖਾ ਤੈਨੂੰ ਤੋਤਾ ਚਾਹੀਦਾ ਹੈ ਨਾ, ਫਿਰ ਇੱਕ ਤੈਨੂੰ ਕੰਮ ਕਰਨਾ ਪੈਣਾ, ਇਹਦੀ ਕੀਮਤ ਦੇਣੀ ਪੈਣੀ, ਬੜੀ ਵੱਡੀ ਕੀਮਤ। ਉਹ ਕਹਿੰਦਾ ਕੀ ਕੀਮਤ ਦੱਸ ਦੇ ਸਹੀ। ਕਹਿੰਦਾ ਕੀਮਤ ਪਤਾ ਕੀ ਹੈ, ਇਹ ਤੋਤਾ ਤੇ ਮੈਂ ਤੈਨੂੰ ਦੇਣ ਨੂੰ ਤਿਆਰ ਹਾਂ, ਪਰ ਇਸ ਤੋਤੇ ਦੇ ਬਦਲੇ ਤੇਰੀ ਘਰ ਵਾਲੀ ਸਾਰੀ ਉਮਰ ਮੇਰੇ ਘਰ ਦੀ ਨੌਕਰਾਣੀ ਬਣ ਜੇ। ਜੋ ਮੇਰੀ ਸਠਾਣੀ ਕਵੇ ਭਾਂਡੇ ਮੰਜਾਵੇ, ਭਾਂਡੇ ਮਾਂਜੇ, ਜੇ ਉਹਦੀਆਂ ਲੱਤਾਂ ਘੁੱਟਣ ਨੂੰ ਕਵੇ ਲੱਤਾਂ ਘੁੱਟੇ। ਮੇਰੀ ਸਠਾਣੀ ਦੀ ਤੇਰੀ ਘਰ ਵਾਲੀ ਆ ਕੇ ਸਾਰੀ ਜ਼ਿੰਦਗੀ ਲਈ ਨੌਕਰੀ ਕਰੇ। ਤੇਰੀ ਘਰ ਵਾਲੀ ਮੇਰੇ ਘਰ ਦੀ ਪੱਕੇ ਤੌਰ ਤੇ ਨੌਕਰਾਣੀ ਬਣ ਜੇ ਤਾਂ ਤੈਨੂੰ ਇਹ ਤੋਤਾ ਮਿਲਣਾ ਹੀ। ਆਖੋ ਵਾਹਿਗੁਰੂ ਜੀ, ਵਾਹਿਗੁਰੂ ਜੀ। ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ, ਧੰਨ ਬਾਬਾ ਦੀਪ ਸਿੰਘ। ਤੇ ਭਾਈ ਹਰਪਾਲ ਪਤਾ ਕੌਣ ਸੀ, ਜਿਹਨੇ ਪ੍ਰੇਮ ਰਸ ਪਾਇਆ ਸੀ। ਉਹ ਸੇਠ ਨੂੰ ਕਹਿੰਦਾ, ਬਸ ਇੰਨੀ ਕੁ ਕੀਮਤ, ਮੇਰੀ ਘਰ ਵਾਲੀ ਤੇਰੇ ਘਰ ਦੀ ਨੌਕਰਾਣੀ ਬਣੇ, ਬਸ ਇੰਨੀ ਕੁ ਕੀਮਤ। ਤੂੰ ਰੁਕ, ਮੈਂ ਹੁਣੇ ਆਪਣੀ ਘਰ ਵਾਲੀ ਨੂੰ ਲੈ ਕੇ ਆਉਣਾ। ਸੇਠ ਸੋਚਦਾ ਕਿਹੋ ਜਿਹਾ ਦੀਵਾਨਾ ਸਿੱਖ ਹੈ ਇਹ, ਕਿਹੋ ਜਿਹਾ ਕਿ ਮੈਂ ਕਿਹਾ ਘਰ ਵਾਲੀ ਤੇਰੀ ਘਰ ਵਾਲੀ ਮੇਰੇ ਘਰ ਦੀ ਨੌਕਰਾਣੀ ਬਣੇ। ਇਹ ਨੌਕਰਾਣੀ ਬਣਾਉਣ ਨੂੰ ਤਿਆਰ ਹੋ ਗਿਆ ਆਪਣੀ ਘਰ ਵਾਲੀ ਨੂੰ। ਇਹ ਕਿਹੋ ਜਿਹਾ ਦੀਵਾਨਾ ਹੈ। ਉਹ ਪਿਆਰਿਓ, ਉਹ ਸੇਠ ਨੂੰ ਕੀ ਪਤਾ ਹੈ ਜਦੋਂ ਪਰਵਾਨਾ ਸ਼ਮਾ ਦੇ ਉੱਤੇ ਆ ਕੇ ਸੜਦਾ ਉਹਨੂੰ ਕਿਹੋ ਜਿਹਾ ਸੁੱਖ ਮਿਲਦਾ ਹੈ। ਸੇਠ ਨੂੰ ਕੀ ਪਤਾ। ਹੁਣ ਭਾਈ ਸਤੀ ਦਾਸ, ਭਾਈ ਮਤੀ ਦਾਸ, ਭਾਈ ਦਿਆਲਾ ਜੀ ਗੁਰੂ ਤੇਗ ਬਹਾਦਰ ਸਾਹਿਬ ਦੇ ਸਾਹਮਣੇ ਹੱਸ ਹੱਸ ਕੇ ਆਪਣੀਆਂ ਜਾਨਾਂ ਮਾਰਦੇ ਨੇ। ਉਹ ਜ਼ਾਲਮ ਜਿਹੜਾ ਜ਼ੁਲਮ ਕਰਨ ਵਾਲਾ, ਉਹਨੂੰ ਕੀ ਪਤਾ, ਉਹ ਤੇ ਕਹਿੰਦਾ ਜੀਵਨ ਦੇ ਵਿੱਚ ਆਨੰਦ ਹੈ। ਪਰ ਉਹ ਜਿਹੜੇ ਮਰ ਜੀਵੜੇ ਸਿੱਖ ਨੇ ਕਹਿੰਦੇ ਜੀਵਨ ਦੇ ਵਿੱਚ ਆਨੰਦ ਕੋਈ ਨਹੀਂ, ਉਹ ਗੁਰੂ ਦੇ ਉੱਤੋਂ ਆਪਾ ਵਾਰਨ ਦੇ ਵਿੱਚ ਹੀ ਸਾਰੀਆਂ ਖੁਸ਼ੀਆਂ ਨੇ। ਜੋ ਗੁਰੂ ਦੇ ਉੱਤੇ ਆਪਾ ਵਾਰਨ ਦੇ ਵਿੱਚ ਆਨੰਦ ਆਉਂਦਾ ਹੈ ਨਾ, ਉਹ ਹੋਰ ਕਿਸੇ ਚੀਜ਼ ਵਿੱਚ ਨਹੀਂ ਆਉਂਦਾ। ਹਾਂਜੀ,
आखो धन गुरु रामदास जी। धन गुरु रामदास ताई ते प्यार वालियां ने कह दिता, प्यार वालियां ने कह दिता, जो बन जाते ना डरा, जे सहप्रीत ना जाए, मेरी जवानी जाती जावे, पर हे पिता परमेश्वर तेरे चरणा तो मेरी प्रीति ना जावे। आखो वाहिगुरु जी। धन गुरु रामदास जी। धन गुरु रामदास जी। प्यार नाल सारे आखो न जी धन बाबा। फिर आखो धन बाबा दीप सिंह जी। वो सेठ पंचे सोचदा किहो जिहा दीवाना सिख, मैं कि अपनी घरवाली नूं लिया, एक घरवाली नूं लियाउण वास्ते तैयार हो गया। ए भाई हरपाल घर पहुंचिया, सारी गल दसी भागां वाली है। एक तोते दे उत्ते गुरु हरगोबिंद पातशाह खुश होए। हुण तेरे भी इम्तिहान दा वेला आ गया ही। सेठ ने तोता देना, पर शर्त रखी जे तू ओदे घर दी नौकरानी सारी जिंदगी लई बनेगी फिर मिलना है। घर वाली भी प्रेम वाली कहन लगी, बस साईं जी इन्नी क गल, इन्नी क गल, ओदे घर दी नौकरानी बनना सारी जिंदगी लई। मैं ओदे घर दी नौकरानी बनन लई तैयार हां, पर साडे परिवार नूं छेवें पातशाह जी दी खुशी चाहिदी है। आ है सुनो लोका मैं प्रेम रस पाया। असीं ते दिखावा करदे आ, दिखावा। प्रेम रस पाया नहीं, जे प्रेम रस पाया होवे ना, फिर साडे अंदरों भी हर वेले आ चीजां निकलन। सिर जावे तां जावे, मेरा सिक्खी सिदक ना जावे। सिर जावे तां जावे, मेरा सिक्खी सिदक ना सारी संगत बोलो, सिर जा गज के जी, सिर जावे ना जावे, मेरा सिक्खी सिदक ना जावे। सिर जावे तां जावे, मेरा सिक्खी सिदक ना सारी संगत बोलो, सिर जा जी, सिक्खी सिदक ना जावे, मेरा सिक्खी सिदक ना जावे। सिक्खी सिदक ना जावे, मेरा सिक्खी सिदक ना हेलो संगत जी, जावे। मेरा सिक्खी जी, सिर जावे तां जावे, मेरा सिक्खी सिदक ना जावे। सिर जावे तां जावे, मेरा सिक्खी सिदक ना सारे मंगो, जावे। सिर जा मैं सच कह रहा, जदों नितनेम तो बाद अरदास करोगे ना, सिर जावे तां जावे, मेरा सिक्खी सिदक ना जावे, और अंबियां नाल खोपड़ियां लवाउणियां मंजूर कर लोगे, बंद बंद कटाउणे मंजूर कर लोगे, नीहां विच चिड़ना मंजूर कर लोगे, पर गुरु दी सिੱਖੀ ਨੂੰ कदी छड्डोगे नहीं। जी आखो धन गुरु रामदास जी। धन गुरु रामदास जी। अंदरों मंगिया करो, दिखावा नहीं। अंदरों जदों अंदरों तरला पाओगे ना, ते फिर वार वार अरदासां निकलणगियां। ए दातिया, असीं ये नहीं कहते साडा जन्म मरण कटना तेरी मर्जी, तेरी मौज, पर साडी ते ए अरदास है, सानू इस धरती ते भावें जिन्नी वारी मर्जी भेज, सानू इस धरती तो भावें जिन्नी वारी मर्जी बुला, इत्थे रख उत्थे रख, पर गुरु रामदास रखी अपने चरणां दे कोल। बोले सो निहाल सत श्री अकाल। तो खैर मैं समाप्ति वाल आवां, ध्यान देना। भाई हरपाल ने जदों घरवाली नूं कहा ना, घरवाली खड़े मत्थे तैयार हो गई, कहंदी नौकरी, सारी जिंदगी नौकरी, कोई फर्क नहीं पैना, गुरु दी खुशी चाहिए, मैनूं लैके चलो। हुण जदों अपनी घरवाली नूं लैके पहुंचे ना सेठ कोल, ते सेठ दा लालच हुण वध गया। कहंदा किहो जिहा दीवाना सिख तोते दे बदले घरवाली लैके आ गया। कहंदा शर्त थोड़ी जिही होर वधाउने आ। कहंदा ओ सिखा तोता नहीं मिलना। कहंदा क्यों नहीं मिलना?
ਕਹਿੰਦਾ ਮੈਂ ਨਾ ਆਪਣੇ ਤੋਤੇ ਦੀ ਜਿਹੜੀ ਕੀਮਤ ਹੈ ਨਾ ਉਹ ਵਧਾ ਦਿੱਤੀ। ਉਹ ਕਹਿੰਦਾ ਕਿੰਨੀ ਕੀਮਤ ਹੁਣ? ਕਹਿੰਦਾ ਪਹਿਲੇ ਮੈਂ ਕਹਿੰਦਾ ਸਾਂ ਤੇਰੀ ਘਰ ਵਾਲੀ ਸਾਡੇ ਘਰ ਦੀ ਨੌਕਰਾਣੀ ਬਣੇ, ਹੁਣ ਮੈਂ ਕਹਿੰਦਾ ਤੇਰੀ ਘਰ ਵਾਲੀ ਵੀ ਤੇ ਤੇਰੀ ਭੈਣ ਵੀ ਸਾਡੇ ਘਰ ਦੀ ਨੌਕਰੀ ਕਰੇ। ਜੀ ਓਹੋ ਹੋ ਆਜੇ ਸੁਣੋ ਲੋਕਾਂ ਮੈਂ ਪ੍ਰੇਮ ਰਸ ਪਾਇਆ। ਭਾਈ ਹਰਪਾਲ ਕਹਿੰਦਾ ਕੋਈ ਟੈਨਸ਼ਨ ਦੀ ਕੋਈ ਫਿਕਰ ਦੀ ਗੱਲ ਨਹੀਂ। ਘਰ ਗਿਆ ਭੈਣ ਨੂੰ ਕਿਹਾ ਉਹ ਭੈਣੇ ਇਦਾਂ ਗੁਰੂ ਪਾਤਸ਼ਾਹ ਇੱਕ ਤੋਤੇ ਤੇ ਖੁਸ਼ ਹੋਏ। ਸੇਠ ਕਹਿੰਦਾ ਘਰ ਵਾਲੀ ਦੇ ਨਾਲ ਨਾਲ ਆਪਣੀ ਭੈਣ ਵੀ ਲਿਆ, ਤੂੰ ਘਰ ਦੀ ਉਹਦੇ ਨੌਕਰੀ ਕਰੇਂਗੀ? ਤੇ ਅੱਗੋਂ ਪਤਾ ਕੀ ਕਹਿੰਦੀ ਭੈਣ? ਕਹਿਣ ਲੱਗੀ ਵੀਰੇ ਅੱਜ ਨਹੀਂ ਤੇ ਕੱਲ ਤੂੰ ਮੈਨੂੰ ਕਿਤੇ ਵਿਆਹੁਣਾ ਤੇ ਮੈਂ ਸਮਝਾਂਗੀ ਮੇਰੇ ਭਾਗਾਂ ਵਿੱਚ ਲਿਖਿਆ ਹੀ ਇਹਦੇ ਘਰ ਦੀ ਨੌਕਰਾਣੀ ਬਣਨਾ, ਪਰ ਅਸੀਂ ਗੁਰੂ ਦੀ ਖੁਸ਼ੀ ਲੈਣੀ। ਵੇਖੋ ਗੁਰੂ ਦੀ ਖੁਸ਼ੀ ਲਈ ਵਿਕਣ ਲਈ ਤਿਆਰ ਨੇ, ਗੁਰੂ ਦੀ ਖੁਸ਼ੀ ਲੈਣ ਵਾਸਤੇ ਵਿਕਣ ਨੂੰ ਤਿਆਰ ਨੇ। ਉਹ ਅਸੀਂ ਗੁਰੂ ਦੀ ਖੁਸ਼ੀ ਵਾਸਤੇ ਅੰਮ੍ਰਿਤ ਨਹੀਂ ਛਕਦੇ, ਅਸੀਂ ਗੁਰੂ ਦੀ ਖੁਸ਼ੀ ਵਾਸਤੇ ਅੰਮ੍ਰਿਤ ਵੇਲਾ ਨਹੀਂ ਸੰਭਾਲਦੇ, ਅਸੀਂ ਗੁਰੂ ਦੀ ਖੁਸ਼ੀ ਵਾਸਤੇ ਨਿਤਨੇਮ ਨਹੀਂ ਕਰਦੇ, ਗੁਰੂ ਦੀ ਖੁਸ਼ੀ ਲੈਣ ਵਾਸਤੇ ਅਸੀਂ ਬਾਣੀ ਨਹੀਂ ਪੜ੍ਹਦੇ, ਸਿਮਰਨ ਨਹੀਂ ਕਰਦੇ, ਸੰਗਤ ਵਿੱਚ ਨਹੀਂ ਬਹਿੰਦੇ। ਪਰ ਕਿਹੋ ਜਿਹੇ ਸਿੱਖ ਨੇ ਜਿਹੜੇ ਪਰਿਵਾਰ ਵੀ ਗੁਰੂ ਤੋਂ ਵਾਰਨ ਵਾਸਤੇ ਖਿੜੇ ਮੱਥੇ ਤਿਆਰ ਨੇ। ਆਖੇ ਸੁਣੋ ਲੋਕਾਂ ਮੈਂ ਪ੍ਰੇਮ ਰਸ ਪਾਇਆ। ਅਰੇ ਬੋਲੋ ਸੁਣੋ ਲੋਕਾਂ ਮੈਂ ਪ੍ਰੇਮ ਰਸ ਪਾਇਆ। ਤਾਂ ਖੈਰ ਆਪਣੀ ਭੈਣ ਨੂੰ ਵੀ ਲਿਆਂਦਾ। ਇਹ ਬੜਾ ਖੁਸ਼ ਸੇਠ ਨੇ ਤੋਤਾ ਦਿੱਤਾ ਭਾਈ ਹਰਪਾਲ ਨੂੰ, ਤੇ ਭਾਈ ਹਰਪਾਲ ਤੋਤਾ ਲੈ ਕੇ ਚੱਲ ਰਿਹਾ ਜੀ ਛੇਵੇਂ ਪਾਤਸ਼ਾਹ ਵੱਲ। ਤੇ ਇਹ ਭਾਈ ਹਰਪਾਲ ਦੀ ਘਰ ਵਾਲੀ ਨੂੰ ਤੇ ਭੈਣ ਨੂੰ ਲੈ ਕੇ ਆ ਰਹੇ ਆਪਣੇ ਘਰ। ਜਦੋਂ ਘਰ ਪਹੁੰਚਿਆ ਨਾ ਆਪਣੀ ਘਰ ਵਾਲੀ ਨੂੰ ਕਹਿੰਦਾ ਭਾਗਾਂ ਵਾਲੀਏ ਵੇਖ ਮੈਂ ਕਿੱਡਾ ਵਧੀਆ ਸੌਦਾ ਕਰਕੇ ਆਇਆ, ਤੇਰੇ ਲਈ ਸਾਰੀ ਜ਼ਿੰਦਗੀ ਦੀਆਂ 2 ਨੌਕਰਾਣੀਆਂ ਲਿਆਂਦੀਆਂ ਨੇ। ਜਦੋਂ ਸਾਰੀ ਗੱਲ ਦੱਸੀ ਵੀ ਇਹ ਕਿੱਥੋਂ ਆਈਆਂ, ਉਹ ਕਹਿੰਦਾ ਇੱਕ ਪਤਾ ਨਹੀਂ ਦੀਵਾਨਾ ਜਿਹਾ ਸਿੱਖ ਸੀ, ਤੋਤੇ ਦੇ ਬਦਲੇ ਬਸ ਆ ਦੋਵੇਂ ਜਾਣੀਆਂ ਦੇ ਗਿਆ ਮੈਨੂੰ। ਗੁਰੂ ਹਰਗੋਬਿੰਦ ਪਾਤਸ਼ਾਹ ਹੈਣ ਕੋਈ, ਉਹਨਾਂ ਨੂੰ ਤੋਤਾ ਪਸੰਦ ਆਇਆ, ਬਸ ਤੋਤਾ ਲੈਣ ਦੇ ਬਦਲੇ ਇਹ ਦੋਵੇਂ ਜਾਣੀਆਂ ਦੇ ਗਿਆ। ਉਸ ਵੇਲੇ ਘਰ ਵਾਲੀ ਸਿਖਾਣੀ ਇਹਦੀ ਪਤਾ ਕੀ ਕਹਿੰਦੀ? ਕਹਿਣ ਲੱਗੀ ਜਿਸ ਗੁਰੂ ਦੀ ਤੁਸੀਂ ਗੱਲ ਕਰਦੇ ਨਾ ਉਹਦੇ ਚੋਜਾਂ ਬਾਰੇ ਮੈਂ ਸੁਣਿਆ, ਉਹਦੇ ਚੋਜਾਂ ਬਾਰੇ ਮੈਂ ਸੁਣਿਆ, ਉਹ ਆਪ ਨਿਰੰਕਾਰ ਨੇ, ਉਹ ਤੁਹਾਨੂੰ ਇਹਦੇ ਵਿੱਚ ਵਾਧਾ ਨਜ਼ਰ ਆ ਰਿਹਾ। ਪਰ ਸੇਠ ਜੀ ਤੁਸੀਂ ਬੜੇ ਘਾਟੇ ਵਾਲਾ ਸੌਦਾ ਕਰਕੇ ਆਏ ਹੋ, ਤੁਹਾਡੀ ਮੱਤ ਮਰ ਗਈ ਏ। ਤੁਸੀਂ ਕਹਿੰਦੇ ਹੋ ਇਹ ਵਾਧੇ ਵਾਲਾ ਸੌਦਾ, ਪਰ ਮੈਂ ਜੋ ਵੇਖ ਰਹੀ ਆ ਨਾ ਆਉਣ ਵਾਲਾ ਸਮਾਂ, ਜੇ ਇਹ ਦੋਵੇਂ ਜਾਣੀਆਂ ਸਾਡੇ ਘਰ ਦੀਆਂ ਨੌਕਰਾਣੀਆਂ ਬਣ ਗਈਆਂ ਨਾ, ਜਿਹੜੀਆਂ ਅੱਜ ਸਾਡੇ ਘਰ ਦੇ ਵਿੱਚ ਬਰਕਤਾਂ ਉੱਡ ਜਾਣੀਆਂ ਜੀ। ਸਾਡੇ ਘਰ ਦੇ ਵਿੱਚ ਬਰਕਤ ਨਹੀਂ ਰਹਿਣੀ, ਕਾਰੋਬਾਰ ਖਤਮ ਹੋ ਜਾਣਗੇ, ਕੁੱਲਾਂ ਦਾ ਨਾਸ ਹੋ ਜਾਏਗਾ। ਜਦੋਂ ਘਰ ਵਾਲੀ ਨੇ ਇੰਨੀ ਗੱਲ ਕਹੀ ਨਾ ਗਿਆਨ ਦੀ ਅੱਖ ਖੁੱਲ ਗਈ ਸੇਠ ਦੀ। ਕਹਿੰਦਾ ਵਾਕਈ ਕੀਤੀ ਤੇ ਮੈਂ ਗਲਤੀ ਹੈ, ਤੋਤੇ ਦੇ ਬਦਲੇ 2 ਜਾਣੀਆਂ ਲੈਣ ਦੀਆਂ ਘਰ। ਉਹ ਕਹਿੰਦਾ 10 ਭਾਗਾਂ ਵਾਲੀ ਇਹ ਕਰੀਏ ਕੀ? ਕਹਿੰਦੀ ਤੁਸੀਂ ਵੀ ਮੈਂ ਵੀ ਤੇ ਇਹ ਦੋਵੇਂ ਜਾਣੀਆਂ ਨੂੰ ਲੈ ਕੇ ਜਿੱਥੇ ਛੇਵੇਂ ਪਾਤਸ਼ਾਹ ਰੁਕੇ ਨੇ ਨਾ ਉੱਥੇ ਚੱਲੀਏ, ਤੇ ਦੋਵੇਂ ਜਾਣੀਆਂ ਨੂੰ ਪਾਤਸ਼ਾਹ ਸਾਈਂ ਦੇ ਚਰਨਾਂ ਵਿੱਚ ਭੇਜ ਕੇ ਪਾਤਸ਼ਾਹ ਸਾਈਂ ਦੇ ਚਰਨਾਂ ਵਿੱਚ ਜੋ ਇਹਨਾਂ ਦੀ ਹਾਜ਼ਰੀ ਲਵਾ ਕੇ ਆਪਣੀਆਂ ਭੁੱਲਾਂ ਬਖਸ਼ਵਾ ਕੇ ਆਈਏ। ਉਧਰੋਂ ਭਾਈ ਹਰਪਾਲ ਪਹੁੰਚਿਆ, ਤੋਤਾ ਮਹਾਰਾਜ ਦੇ ਚਰਨਾਂ ਵਿੱਚ ਰੱਖਦਾ। ਉਹ ਸੀਨ ਬਣਾਓ। ਮਹਾਰਾਜ ਕਹਿੰਦੇ ਇਹ ਤੇ ਉਹੀ ਤੋਤਾ ਜਿਹੜਾ ਬਾਜ਼ਾਰ ਵਿੱਚ ਅਸੀਂ ਵੇਖਿਆ। ਹਾਂ ਸਾਈਂ ਜੀ ਇਹ ਉਹੀ ਤੋਤਾ ਹੈ ਜਿਹਦੇ ਉੱਤੇ ਤੁਸੀਂ ਖੁਸ਼ ਹੋਏ। ਭਾਈ ਹਰਪਾਲ ਇਹ ਤੋਤੇ ਦੀ ਕੀ ਕੀਮਤ ਦਿੱਤੀ? ਭਾਈ ਹਰਪਾਲ ਦੇ ਅੱਖਾਂ ਵਿੱਚ ਨਾ ਹੰਝੂ ਆ ਗਏ। ਕਹਿੰਦਾ ਮਹਾਰਾਜ ਤੁਸੀਂ ਵੀ ਜਾਣਦੇ ਹੋ ਤੇ ਮੈਂ ਵੀ ਜਾਣਦਾ, ਮੈਂ ਇਹਦੇ ਬਦਲੇ ਕੀ ਦਿੱਤਾ? ਨਹੀਂ ਭਾਈ ਹਰਪਾਲ ਦੱਸਦਾ ਸਹੀ। ਮਹਾਰਾਜ ਮੈਂ ਕੁਝ ਵੀ ਆਪਣੇ ਕੋਲੋਂ ਨਹੀਂ ਦਿੱਤਾ, ਜੋ ਕੁਝ ਦਿੱਤਾ ਹੈ ਨਾ ਤੁਸੀਂ ਤੁਹਾਡੀਆਂ ਦਿੱਤੀਆਂ ਦਾਤਾਂ ਚੋਂ ਹੀ ਦਿੱਤਾ ਹੈ। ਸਾਡੇ ਵਰਗਾ ਨਹੀਂ, ਅਸੀਂ ਤੇ ਡੀਂਗਾ ਮਾਰਦੇ। ਮੈਂ ਲੱਖ ਰੁਪਇਆ ਦਿੱਤਾ ਗੁਰੂ ਘਰ 'ਚ, ਮੈਂ ਤੇ 50,000 ਦਿੱਤਾ, ਮੈਂ 10,000 ਦਿੱਤਾ ਗੁਰੂ ਘਰ 'ਚ। ਮੇਰੇ ਨਾਮ ਦੀ ਹਾਜ਼ਰੀ ਲੱਗਣੀ ਚਾਹੀਦੀ ਬੋਲ ਕੇ। ਜੇ ਕਿਤੇ ਗ੍ਰੰਥੀ ਸਿੰਘ ਰਹਿ ਜਾਵੇ ਬਾਅਦ ਚੋਂ ਗੱਲ ਫੜਨ ਨੂੰ ਤਿਆਰ ਹੋ ਜਾਂਦੇ, ਤੂੰ ਮੇਰੀ ਅਰਦਾਸ ਕਿਉਂ ਨਹੀਂ ਕੀਤੀ? ਡੀਂਗਾ ਮਾਰਦੇ ਆ ਥੋੜਾ ਜਿਹਾ ਵੀ ਦੇ ਕੇ। ਪਰ ਇਹ ਆਪਣੀ ਭੈਣ ਵੀ ਆਪਣੀ ਘਰ ਵਾਲੀ ਵੀ ਗੁਰੂ ਦੇ ਲੇਖੇ ਲਾ ਕੇ ਚਤਾਉਂਦਾ ਨਹੀਂ। ਕਹਿੰਦਾ ਮਹਾਰਾਜ ਆਪਣੇ ਕੋਲੋਂ ਨਹੀਂ ਦਿੱਤਾ, ਤੁਹਾਡੀਆਂ ਦਿੱਤੀਆਂ ਦਾਤਾਂ ਚੋਂ ਹੀ ਦਿੱਤਾ ਹੈ। ਅਜੇ ਇਹ ਕਹਿ ਹੀ ਰਿਹਾ ਤੇ ਉਧਰੋਂ ਸੇਠ ਸਿਠਾਣੀ ਨਾਲ ਇਹਦੀ ਘਰ ਵਾਲੀ ਤੇ ਭੈਣ ਨੂੰ ਲੈ ਕੇ ਪਹੁੰਚ ਗਏ। ਸਾਰੀ ਗੱਲ ਦੱਸੀ। ਮਹਾਰਾਜ ਇਹਨੇ ਆਪਣੀ ਘਰ ਵਾਲੀ ਤੇ ਭੈਣ ਸਾਡੇ ਘਰ ਦੀ ਨੌਕਰਾਣੀ ਬਣਾਉਣ ਲਈ ਤਿਆਰ ਹੋ ਗਿਆ। ਇਹ ਵੇਚ ਹੀ ਦਿੱਤੀਆਂ ਆਪਣੀ ਘਰ ਵਾਲੀ ਨੂੰ ਤੇ ਭੈਣ ਨੂੰ ਕਿ ਨੌਕਰਾਣੀ ਬਣਨਗੀਆਂ ਸਾਡੇ ਘਰ ਦੀਆਂ।
महाराज इन्हां दे बदले ये तोता लेके आया। हुण पातशाह कोलों रिहा नहीं गया, कहंदे भाई हरपाल इन्ना प्रेम आ पौड़ी चढ़ गया कि बस गुरु दी खुशी लैण दे बदले तू इन्हां नूं भी किसे दे घर दी नौकरी कराउण लई तैयार हो गया। हुण महाराज कोलों रिहा नहीं गया, महाराज खड़े होए भाई हरपाल नूं अपने गले नाल लाया जी। जदों गले नाल लाया ना, दोवें हत्थ रखे भाई हरपाल दे सिर दे उत्ते, लोक परलोक इहदा सवारिया ते मुखों वचन कीता भाई हरपाल हुण तुसीं भी अपने नगर विच जाके टुटियां संगतां नूं जोड़ो, तुहाडी रसना दे उत्ते गुरु नानक जी बोलिया करनगे। आखो ये मेरी बेनती है प्यारिओ, बेनती आह असलीयत दे विच प्रेम रस पाया असी पाया नहीं, पर शब्द मैं तां करके पढ़िया जिहदे दर ते बैठे हो दे सकदा है दात। बड़ा मालक है, जो मर्जी दे सकदा है, भावें नेत्रा राही बख्शिशां कर देवे, भावें रसना राही बोल के बख्शिशां कर देवे, भावें हाथ सिर ते रख के बख्शिशां कर देवे, ओदी मौज। आखो वाहिगुरू जी, धन गुरु रामदास जी, गुरु रामदास प्यार नाल सारे आखो धन बाबा दीप सिंह जी। मेरी बेनती अज वड्डी दात प्रेम भगती दी दात लेके जाओ। एक भी प्रेमी ने हिलजुल नहीं करनी, मैनू पता है तुसीं प्रेम च सजे हो, उठना किसी ने भी नहीं, पर ये मेरी बेनती जे किते थकावट भी कोई महसूस हुंदी होवे ना, ये रातां वार-वार नहीं जलपणियां। ये बाबा नंद सिंह जी दा वचन है, कहंदे जेड़ियां रातां तू गुरु ग्रंथ साहिब दी हजूरी विच बतीत कर लेगा ना, गुरु रामदास पता नहीं किन्नियां कि दुखां दीयां रातां तेरियां कट देणगे। ओही रात दुख ओही दुखां दीयां रातां कटवाउण वास्ते आए आ, ते वचन सब ने मनना है। जदों 3:30 आनंद साहिब होना, 3:45 तक अरदास हुक्मनामा, ते जो भी तुसी अरदास विच कहना है ना, महाराज ने हरेक दी अरदास दे उत्ते सही मारी जानी है, पर शर्त मंग जायज होवे, मंग विच लोभ ना होवे, मंग दे विच दूजियां दा बुरा ना होवे। आखो वाहिगुरू जी, ते किसे नूं भी महाराज ने अज खाली नहीं जे तोरना, ते सारियां ने जो दूरों नेड़ेओ काफी पिंडां शहरां तो संगतां आईयां बैठियां ने। मैं जे एक एक दा नाम लेना शुरू करां बड़ा समा लग जाएगा, ते मैं रूटीन मुताबिक जो कहना कि मैं तुहानूं नहीं जानदा बहुतियां नूं, पर सच्ची गल है साडा जिहड़ा परिवार दा हैड है ना, हैड कौन है? आखो धन गुरु रामदास जी। धन गुरु रामदास साडे परिवार दा हैड कौन है? आखो धन गुरु रामदास जी। धन गुरु रामदास प्यार नाल आखो धन बाबा दीप ये सिंह साडे परिवार दे हैड ने, उन्हां नूं सब दा पता है किहड़ा केड़ी भावना नाल आया है। ते ये मेरी बेनती सब दियां झोलियां गुरु रामदास बाबा दीप सिंह जी ने भरनियां ने। मैं समाप्ति कर रहा हां, प्यार सहित फतेह बुलाओ जी। वाहिगुरू जी का खालसा, वाहिगुरू जी की फतेह।